209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਅਤੇ ਖਾਲਸਾ ਇੰਸ਼ੋਰੈਂਸ ਏਜੰਸੀ ਸੈਨ ਹੋਜ਼ੇ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰੋ 408 272 2500 4082722500। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਦੇ ਉੱਤੇ। ਅਤੇ ਆਓ ਗੱਲਬਾਤ ਦਾ ਸਿਲਸਿਲਾ ਜਿਹੜਾ ਆ ਉਹ ਸ਼ੁਰੂ ਕਰਦੇ ਹਾਂ। ਮਿੰਟੂ ਜੀ ਕਹਿੰਦੇ ਵੀ 26 ਅਗਸਤ ਤੱਕ CBI ਰਿਮਾਂਡ ਦੇ ਉੱਤੇ ਹੁਣ ਪੀ ਚਿਦੰਬਰਮ। ਬਿਲਕੁਲ, ਚਿਦੰਬਰਮ ਪਿੰਜਰੇ ਮੈਂ ਤਾਂ ਹੁਣ ਇਸ ਤਰ੍ਹਾਂ ਦਾ ਇੱਕ ਕਹਿ ਲਈਏ ਇਤਫਾਕ ਬਣ ਗਿਆ ਕਿ ਜਿਹੜੀ CBI ਦੇ ਦਫ਼ਤਰ ਦਾ ਉਦਘਾਟਨ ਕੀਤਾ ਸੀ ਕਦੇ ਪੀ ਚਿਦੰਬਰਮ ਨੇ ਗ੍ਰਹਿ ਮੰਤਰੀ ਹੁੰਦੇ ਆ, ਉਹਦੇ ਵਿੱਚ ਹੀ ਹੁਣ ਇਹਨੂੰ ਬਿਠਾ ਲਿਆ ਹੋਇਆ। ਸਮੇਂ ਦੇ ਗੇੜ ਹੁੰਦੇ ਆ, ਸਮੇਂ ਦੇ ਫੇਰ ਹੁੰਦੇ ਆ। ਵੈਸੇ ਤੁਹਾਨੂੰ ਪਤਾ ਹੀ ਆ ਕਿ ਸਿਆਸਤ ਇਹੋ ਜਿਹੀ ਚੀਜ਼ ਆ ਜਿਹਦੇ ਵਿੱਚ ਆਖਿਆ ਜਾਂਦਾ ਹੈ ਕਿ ਤਾਰੂ ਹਮੇਸ਼ਾ ਦਰਿਆ ਦੀ ਮੌਤ ਹੀ ਮਰਦਾ। ਮਤਲਬ ਕਿ ਸਿਆਸਤਦਾਨ ਹਮੇਸ਼ਾ ਸਿਆਸਤ ਦੇ ਦਾਅ ਪੇਚ ਦੇ ਵਿੱਚ ਹੀ ਉਲਝਦਾ ਹੈ। ਤਾਂ ਕੇਸ ਦੀ ਤਫਸੀਲ, ਕੇਸ ਦਾ ਪਿਛੋਕੜ ਉਹ ਮੇਰੇ ਖਿਆਲ ਦੇ ਨਾਲ ਹੁਣ ਤੇ ਬੱਚੇ ਨੂੰ ਪਤਾ ਲੱਗ ਗਿਆ ਹੋਣਾ, ਕਿਉਂਕਿ ਪੀ ਚਿਦੰਬਰਮ ਦਾ ਸਿਰਫ ਕੋਰਟ ਟ੍ਰਾਇਲ ਹੀ ਨਹੀਂ ਚੱਲਦਾ ਪਿਆ, ਇੰਡੀਆ ਦੇ ਵਿੱਚ ਮੀਡੀਆ ਟ੍ਰਾਇਲ ਵੀ ਚੱਲਦਾ ਪਿਆ। ਬਿਲਕੁਲ ਜੀ। ਹਾਲਾਂਕਿ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ 'ਚ ਇਹਨਾਂ ਨੂੰ ਤੁਸੀਂ ਦੋ ਅੱਡ ਬਰੋਬਰ ਪੱਲਿਆਂ 'ਚ ਤੋਲੋਗੇ ਤੇ ਫਰਕ ਮੇਰੇ ਖਿਆਲ ਦੇ ਨਾਲ ਉਮੀਕੀ ਵਾਲਾ ਹੈ। ਪਰ ਗੱਲ ਇਹ ਆ ਕਿ ਜਿਸ ਤਰੀਕੇ ਨਾਲ ਦੇਖੋ ਇੱਕ ਤਰ੍ਹਾਂ ਨਾਲ ਫੈਸਲਾ ਸੁਣਾਇਆ ਜਾ ਰਿਹਾ, ਕਿਉਂਕਿ ਜਦ ਤੱਕ ਕੋਰਟ ਕਿਸੇ ਨੂੰ ਦੋਸ਼ੀ ਕਰਾਰ ਨਹੀਂ ਦਿੰਦੀ ਉਦੋਂ ਤੱਕ ਤੁਸੀਂ ਦੋਸ਼ੀ ਨਹੀਂ ਕਹਿ ਦਿੰਦੇ। ਪਰ ਇੱਥੇ ਤੇ ਸ਼ਬਦ ਇਸਤੇਮਾਲ ਕੀਤੇ ਜਾ ਰਹੇ ਮੀਡੀਆ ਵੱਲੋਂ, ਜਿਹੜੇ ਮੀਡੀਆ ਦੇ ਘੜਤ ਸ਼ਬਦ ਆ ਕਿ ਕਰਪਸ਼ਨ ਕੇ ਕ੍ਰਾਂਤੀਕਾਰੀ, ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਸ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਵਾ। ਤੇ ਦੂਜੇ ਪਾਸੇ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਦੇ ਵਿੱਚ ਹੋਰ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਨੇ, ਉਹਨਾਂ ਨੂੰ ਸਭ ਨੂੰ ਐ ਛਿੱਕੇ ਤੇ ਟੰਗ ਕੇ ਇੱਕੋ ਹੀ ਰੱਟਿਆ ਪੀ ਚਿਦੰਬਰਮ, ਜਿੱਦਾਂ ਦੇਸ਼ ਦੇ ਵਿੱਚ ਇੱਕ ਬਹੁਤ ਵੱਡੀ ਕ੍ਰਾਂਤੀ ਆ ਗਈ ਹੋਵੇ। ਸੋ ਪੀ ਚਿਦੰਬਰਮ ਨੂੰ ਅੱਜ ਇਹ ਰਾਹਤ ਮਿਲਣ ਦੀ ਇੱਕ ਉਮੀਦ ਸੀਗੀ ਸੁਪਰੀਮ ਕੋਰਟ ਦੇ ਵਿੱਚੋਂ, ਕਿਉਂਕਿ ਰਾਤ ਇਹਨਾਂ ਨੇ ਫੜ ਲਿਆ ਸੀ। ਮੈਂ ਜਾਂਦੇ ਤੁਹਾਨੂੰ ਦੱਸਿਆ ਸੀ ਕਿ ਫੜ ਲਓ ਹੋ ਗਈ ਆ। ਤੇ ਉਸ ਤੋਂ ਬਾਅਦ ਅੱਜ ਦਾ ਦਿਨ ਇਹਦੇ ਲਈ ਮਹੱਤਵਪੂਰਨ ਸੀਗਾ, ਕਿਉਂਕਿ ਉਥੋਂ ਇੱਕ ਫੈਸਲਾ ਆਉਣਾ ਸੀਗਾ ਸਰਵਉੱਚ ਅਦਾਲਤ ਚੋਂ ਕਿ ਕੀ ਇਹ ਰਿਮਾਂਡ ਤੇ ਜਾਊਗਾ ਜਾਂ ਨਹੀਂ। ਤਾਂ ਚਿਦੰਬਰਮ ਨੂੰ ਅਖੀਰ ਫਿਰ ਇਹਨਾਂ ਨੇ ਮੇਰੇ ਖਿਆਲ ਦੇ ਨਾਲ 26 ਅਗਸਤ ਤੱਕ CBI ਦੇ ਰਿਮਾਂਡ ਤੇ ਭੇਜ ਦਿੱਤਾ ਆ। ਹਾਲਾਂਕਿ ਨਾਲ ਇਹ ਇੱਕ ਰਿਆਇਤ ਦਿੱਤੀ ਗਈ ਆ ਕਿ ਹਰ ਦਿਨ 30 ਮਿੰਟ ਇਹਦੇ ਵਕੀਲ ਤੇ ਪਰਿਵਾਰਕ ਮੈਂਬਰ ਆ ਜਿਹੜੇ ਉਹ ਮੁਲਾਕਾਤ ਕਰ ਸਕਦੇ ਆ ਪੀ ਚਿਦੰਬਰਮ ਦੇ ਨਾਲ। ਤੇ ਅਗਲੀ ਸੁਣਵਾਈ ਜਿਹੜੀ ਆ ਸੁਪਰੀਮ ਕੋਰਟ ਦੇ ਵਿੱਚ ਹੁਣ ਹੋਣੀ ਆ ਉਹ 27 ਅਗਸਤ ਨੂੰ ਹੋਊਗੀ। ਸੋ ਕਹਿਣ ਦਾ ਭਾਵ ਆ ਕਿ ਪੀ ਚਿਦੰਬਰਮ ਵਾਸਤੇ ਮੁਸ਼ਕਿਲਾਂ ਬਹੁਤ ਜ਼ਿਆਦਾ ਨੇ, ਉਹ ਇਹਨਾਂ ਚੋਂ ਕਿੱਦਾਂ ਲੰਘੂ। ਹਾਲਾਂਕਿ ਅੱਜ ਜਦੋਂ ਪੇਸ਼ ਕੀਤਾ ਗਿਆ ਤਾਂ ਉੱਥੇ ਕਾਫੀ ਸਵਾਲ ਜਵਾਬ ਜਿਹੜੇ ਆ ਇਹਦੇ ਵਕੀਲਾਂ ਨੇ ਕੀਤੇ, ਇੱਥੋਂ ਤੱਕ ਕਿ ਪੀ ਚਿਦੰਬਰਮ ਨੇ ਵੀ ਬੋਲਿਆ ਕੋਰਟ ਦੇ ਵਿੱਚ। ਹਾਲਾਂਕਿ ਇਤਰਾਜ਼ ਜਤਾਇਆ ਸੀਗਾ ਮੇਰੇ ਖਿਆਲ ਦੇ ਨਾਲ ਤੁਸ਼ਾਰ ਜੀ ਨੇ, ਉਹ ਕਹਿੰਦੇ ਆ ਕਿ ਇਹਨਾਂ ਨੂੰ ਨਹੀਂ ਬੋਲਣਾ ਚਾਹੀਦਾ, ਕਿਉਂਕਿ ਜੇ ਇਹਨਾਂ ਨੂੰ ਤੁਸੀਂ ਬੋਲਣ ਦਾ ਹੱਕ ਦਿਓਗੇ, ਮਤਲਬ ਕਿ ਮੁਲਜ਼ਮ ਨੂੰ ਬੋਲਣ ਦਾ ਹੱਕ ਦਿਓਗੇ, ਉਹ ਚਾਹੇ ਕਿੰਨਾ ਵੀ ਪ੍ਰਤਿਸ਼ਠਾਵਾਨ ਆ, ਤਾਂ ਫਿਰ ਦੂਸਰੇ ਜਿਹੜੇ ਮੁਲਜ਼ਮ ਆ ਉਹਨਾਂ ਨੂੰ ਵੀ ਕੋਰਟ ਬੋਲਣ ਦਾ ਮੌਕਾ ਜ਼ਰੂਰ ਦੇਵੇ। ਤਾਂ ਇਸ ਤਰ੍ਹਾਂ ਦੀ ਇੱਕ ਬਹਿਸ ਹੋਈ ਆ, ਤਿੱਖੀ ਨੋਕ ਝੋਕ ਹੋਈ ਆ, ਤਾਂ ਉਸ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਇਹਨਾਂ ਦੀ ਕਸਟਡੀ ਜਿਹੜੀ ਉਹ CBI ਨੂੰ ਦਿੱਤੀ ਜਾਂਦੀ ਆ। ਸੋ ਹੁਣ ਦੇਖਦੇ ਆ ਕਿ ਇਹਦੇ ਵਿੱਚੋਂ ਕੀ ਨਿਕਲਦਾ ਆ, ਇਹ ਕੀ ਕੱਢਦੇ ਆ, ਕੀ ਗੱਲਬਾਤ ਹੁੰਦੀ ਆ। ਪਰ ਗੱਲ ਤੇ ਅਸਲ ਦੇ ਵਿੱਚ ਇਹ ਆ ਨਾ ਕਿ ਤੁਸੀਂ ਵੇਖੋ, ਠੀਕ ਆ, ਇਹ ਤੇ ਕਹਿੰਦੇ ਆ ਕਿ ਪੀ ਚਿਦੰਬਰਮ ਨੂੰ ਫੜ ਕੇ ਅਸੀਂ ਬਹੁਤ ਮਾਰਕਾ ਮਾਰਿਆ। ਹਾਲਾਂਕਿ ਇਹਦੇ ਸੰਕੇਤ ਜਿਹੜੇ ਸੀਗੇ ਨਾ ਉਹ 2017, 18, 19 ਦੇ ਵਿੱਚ ਦੇਖਣ ਨੂੰ ਮਿਲ ਗਏ ਸੀਗੇ, ਕਿਉਂਕਿ ਜਿਸ ਤਰੀਕੇ ਨਾਲ ਇਹਨਾਂ ਨੇ ਇੱਕ ਮੁਹਿੰਮ ਚਲਾਈ ਸੀਗੀ। ਹਾਲਾਂਕਿ ਉਦੋਂ ਤੁਹਾਨੂੰ ਪਤਾ ਕੁਛ ਹੋਰ ਹਾਲਾਤ ਸੀਗੇ, ਪਰ ਹੁਣ ਹਾਲਾਤ ਬਦਲ ਗਏ। ਉਦੋਂ ਵੀ ਨਰਿੰਦਰ ਮੋਦੀ ਨੇ ਗੱਲ ਕਹਿ ਦਿੱਤੀ ਸੀ ਗੱਲਾਂ 'ਚ ਕਿ ਜਿਹੜਾ ਇੱਕ ਸੁਪਰੀਮ ਕੋਰਟ ਦਾ ਵਕੀਲ ਆ ਉਹ ਭੱਜ ਕੇ ਕੋਰਟ ਦੇ ਵਿੱਚ ਚਲੇ ਜਾਂਦਾ, ਜ਼ਮਾਨਤ ਲੈ ਆਉਂਦਾ, ਤੇ ਕਿੰਨੀ ਕੁ ਦੇਰ ਭੱਜੂਗਾ। ਤਾਂ ਉਦੋਂ ਇਸ਼ਾਰਾ ਮਿਲ ਗਿਆ ਸੀ, ਕਿਉਂਕਿ ਜੋ ਨਰਿੰਦਰ ਮੋਦੀ ਗੱਲ ਕਹਿ ਦਿੰਦਾ, ਅਮਿਤ ਸ਼ਾਹ ਕਹਿ ਦਿੰਦਾ, ਇਹਨਾਂ ਦੀ ਇੱਕ ਖਾਸੀਅਤ ਆ ਕਿ ਇਹ ਭੁੱਲਦੇ ਨਹੀਂ ਹੈ। ਇਹਨਾਂ ਦੀ ਦੁਸ਼ਮਣੀ ਤੇ ਦੋਸਤੀ ਜਿਹੜੀ ਆ ਨਾ ਦੋਵੇਂ ਹੀ ਵੈਸੇ ਮਸਾਲੀ ਆ। ਤਾਂ ਖੈਰ ਜੇ ਹੁਣ ਆਪਾਂ ਦੂਸਰੇ ਪੱਖ ਤੋਂ ਦੇਖੀਏ ਕਿ ਕਰਪਸ਼ਨ ਦੇ ਅਗੇਂਸਟ ਲੜਦੀ ਪਈ ਹੈ ਭਾਰਤੀ ਜਨਤਾ ਪਾਰਟੀ, ਤਾਂ ਫਿਰ ਇਹਨਾਂ ਦੀ ਇਹ ਜਿਹੜੀ ਦਲੀਲ ਹੈ ਉਹ ਛੇਤੀ ਨਜ਼ਰ ਆਉਂਦੀ ਆ, ਕਿਉਂਕਿ ਤੁਸੀਂ ਵੇਖ ਰੱਪਾ ਤੇ ਕੇਸ ਆ,
ਯੇਦੀਯੂਰੱਪਾ ਦੇ ਖਿਲਾਫ ਇੱਕ ਤੇ ਲੈਂਡ ਸਕੈਮ ਦਾ ਕੇਸ ਸੀਗਾ ਮੇਰੇ ਖਿਆਲ ਦੇ ਨਾਲ, ਇੱਕ ਮਾਈਨਿੰਗ ਦਾ ਕੇਸ ਆ। ਮਾਈਨਿੰਗ ਦਾ ਤਾਂ ਚਲੋ ਬਰੀ ਹੋ ਗਿਆ, ਹਾਲੇ ਵੀ ਉਹ ਹੈ ਇੱਕ ਕੇਸ ਲੈਂਡ ਦਾ, ਤਾਂ ਉਹ ਯੇਦੀਯੂਰੱਪਾ ਦੁਬਾਰਾ ਮੁੱਖ ਮੰਤਰੀ ਬਣਾ ਦਿੱਤਾ। ਮਤਲਬ ਹੁਣ ਮੈਂ ਨਹੀਂ ਕਹਿੰਦਾ ਕਿ ਕੌਣ ਦੋਸ਼ੀ ਹੈ ਕੌਣ ਬੇਦੋਸ਼ਾ, ਮੈਂ ਤੁਹਾਨੂੰ ਦੱਸ ਰਿਹਾ ਕਿ ਪੀ ਚਿਦੰਬਰਮ ਨੂੰ ਫੜ ਕੇ ਜਿਸ ਤਰ੍ਹਾਂ ਦਾ ਇੱਕ ਮੀਡੀਆ ਨੇ ਅੜਾਟ ਰਾਗ ਛੇੜਿਆ ਹੋਇਆ, ਮੈਂ ਉਹਨਾਂ ਨੂੰ ਕਹਿ ਰਿਹਾ ਕਿ ਦੇਖੋ ਇਹਨਾਂ ਦੇ ਬੰਦਿਆਂ ਤੇ ਜਿਹੜਾ ਸ਼ਿਵਰਾਜ ਸਿੰਘ ਚੌਹਾਨ ਸੀਗਾ, ਤੁਹਾਨੂੰ ਪਤਾ ਹੀ ਆ, ਉਹਦੇ ਤੇ ਵੀ ਵਿਆਪਨ ਦਾ ਦੋਸ਼ ਲੱਗਾ ਸੀਗਾ। ਹਾਲਾਂਕਿ ਬਾਅਦ ਦੇ ਵਿੱਚ ਜਿਸ ਤਰੀਕੇ ਨਾਲ ਸਭ ਕੁਝ ਹੋ ਗਿਆ, ਕਲੀਨ ਚਿੱਟ ਮਿਲ ਗਈ, ਪਰ 40 ਤੋਂ ਵੱਧ ਵਿਟਨੈਸ ਜਿਹੜੇ ਸੀਗੇ ਉਹ ਭੇਤ ਭਰੀ ਹਾਲਤ ਦੇ ਵਿੱਚ ਮਰ ਗਏ। ਕੁਛ ਲੋਕਾਂ ਨੇ ਆਤਮ ਹੱਤਿਆ ਕਰ ਲਈ। ਸਭ ਨੂੰ ਪਤਾ ਰੈਡੀ ਬ੍ਰਦਰਸ ਨੇ, ਉਹ ਰੈਡੀ ਬ੍ਰਦਰਸ ਜਿਨ੍ਹਾਂ ਤੇ 16,500 ਕਰੋੜ ਰੁਪਏ ਦਾ ਮਾਈਨਿੰਗ ਸਕੈਮ ਸੀਗਾ, ਉਹਨਾਂ ਨੂੰ ਇਹਨਾਂ ਨੇ 2018 ਦੇ ਕਰਨਾਟਕ ਇਲੈਕਸ਼ਨ ਤੋਂ ਪਹਿਲਾਂ ਆਪਣੇ ਵਿੱਚ ਲੈ ਲਿਆ ਸੀਗਾ। CBI ਦੀ ਸਾਰੀ ਜਾਂਚ ਪੜਤਾਲ ਜਿਹੜੀ ਉਹ ਖਤਮ ਕਰ ਦਿੱਤੀ ਗਈ। ਤਾਂ ਫਿਰ ਹਿੰਮਤ ਬਿਸਵਾ ਸ਼ਰਮਾ ਜਿਹੜਾ ਕਿ ਪਹਿਲਾਂ ਕਾਂਗਰਸ ਦੇ ਵਿੱਚ ਸੀਗਾ, ਉਹ ਇੱਧਰ ਆ ਗਿਆ, ਉਹਦੇ ਤੇ ਇੱਕ ਸਕੈਮ ਦਾ ਕੇਸ ਹੈ, ਉਹ ਖਤਮ ਹੋ ਗਿਆ। ਮੁਕਲ ਰਾਏ ਜਿਹੜਾ ਸੀਗਾ ਮਮਤਾ ਬੈਨਰਜੀ ਦਾ ਬਹੁਤ ਕਰੀਬੀ ਸਾਥੀ ਸੀ, ਉਹਦੇ ਤੇ ਇੱਕ ਘੁਟਾਲਾ ਸੀਗਾ, ਉਹ ਰਫਾ ਦਫਾ ਹੀ ਹੋ ਗਿਆ, ਪਤਾ ਨਹੀਂ ਕਿੱਧਰ ਚਲਾ ਗਿਆ। ਰਮੇਸ਼ ਪੋਖਰਿਆਲ ਜਿਹੜਾ ਕਿ ਹੁਣ ਕੇਂਦਰੀ ਕੈਬਨਿਟ ਦੇ ਵਿੱਚ ਵੀ ਆ, ਤੇ 2011 ਚ ਇਹਨੂੰ ਅਸਤੀਫਾ ਦੇਣਾ ਪਿਆ ਸੀ ਇੱਕ ਸਕੈਮ ਦੇ ਚੱਲਦਿਆਂ, ਤੇ ਹਾਲੇ ਵੀ ਜਾਂਚ ਪੜਤਾਲ ਚੱਲ ਰਹੀ ਹੈ, ਪਰ ਉਹ ਜਾਂਚ ਪੜਤਾਲ ਕੋਈ ਨਹੀਂ ਕਰਨੀ ਚਾਹੁੰਦਾ। ਇਸ ਫਹਿਰਿਸਤ ਦੇ ਵਿੱਚ ਕਿੰਨੇ ਨਾਰਾਇਣ ਰਾਣੇ ਆ, ਉਹਦੇ ਉੱਤੇ ਵੀ ਭ੍ਰਿਸ਼ਟਾਚਾਰ ਦੇ ਕਈ ਦੋਸ਼ ਆ। CBI ਨੇ, ਮਹਾਰਾਸ਼ਟਰ ਦੀ CID ਨੇ ਜਾਂਚ ਸ਼ੁਰੂ ਕੀਤੀ ਸੀ, ਪਰ ਬਾਅਦ ਦੇ ਵਿੱਚ ਕਾਂਗਰਸ ਪਾਰਟੀ ਉਹਨੇ ਛੱਡ ਦਿੱਤੀ ਤੇ ਆਪਦੀ ਪਾਰਟੀ ਬਣਾ ਕੇ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਕਰ ਦਿੱਤਾ। ਉਹਦੇ ਤੇ ਕਿੰਨੇ ਪੁੱਛਣਾ ਹੋਣਾ, ਤੇ ਤੁਸੀਂ ਆਪ ਹੀ ਦੇਖ ਲਓ। ਦੂਜੇ ਪਾਸੇ ਪੀ ਚਿਦੰਬਰਮ ਹੋਵੇ, ਡੀ ਸ਼ਿਵ ਕੁਮਾਰ ਹੋਵੇ ਕਰਨਾਟਕ ਵਾਲਾ, ਕਾਰਤੀ ਚਿਦੰਬਰਮ ਹੋਵੇ ਕਾਂਗਰਸ ਦਾ, ਰਾਜ ਠਾਕਰੇ ਹੋਵੇ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਵਾਲਾ, ਅਖਿਲੇਸ਼ ਯਾਦਵ ਹੋਵੇ ਸਮਾਜਵਾਦੀ ਪਾਰਟੀ ਵਾਲਾ, ਤੇਜਸਵੀ ਯਾਦਵ ਹੋਵੇ RJD ਵਾਲਾ, ਫਾਰਕ ਅਬਦੁੱਲਾ ਹੋਵੇ ਨੈਸ਼ਨਲ ਕਾਨਫਰੰਸ ਵਾਲਾ, ਸਾਰੇ ਹੀ ਧੱਕੀ ਫਿਰਦੇ ਅਮਰੂਦਾਂ ਦੀ ਰੇਹੜੀ ਵਾਂਗੂ। ਤਾਂ ਕਹਿਣ ਦਾ ਭਾਵ ਆ ਕਿ ਚੁਣ ਕੇ ਸਿਲੈਕਟਿਵ ਅਪਰੋਚ ਹੈ ਜਿਹੜੀ, ਉਹ ਚੁਣ ਕੇ ਨਿਸ਼ਾਨੇ ਫੁੱਟ ਰਹੀ ਹੈ ਇਸ ਟਾਈਮ। ਜੀ ਬਿਲਕੁਲ। ਤੇ ਲੋਕਾਂ ਨੂੰ ਜਿਹੜਾ ਆਰਥਿਕਤਾ ਦਾ ਜਿਹੜਾ ਉੱਥੇ ਮੰਦੀ ਦਾ ਦੌਰ ਆ ਰਿਹਾ, ਉਸ ਦੀ ਤਾਂ ਕੋਈ ਚਿੰਤਾ ਨਹੀਂ ਹੈ। ਜਿੱਦਾਂ ਤੁਸੀਂ ਦੱਸਿਆ ਵੀ ਕਰਪਸ਼ਨ ਦੀ ਕ੍ਰਾਂਤੀ ਜਿਹੜੇ ਕਰ ਰਹੀ ਆ, ਉਹਨਾਂ ਦੇ ਪਿੱਛੇ ਜਿਹੜੇ ਪਏ ਆ, ਤੇ ਲੋਕਾਂ ਦਾ ਟੋਟਲੀ ਜਿਹੜਾ ਧਿਆਨ ਆ ਉਹ ਦੂਜੇ ਪਾਸੇ ਇਹਨਾਂ ਨੇ ਬਦਲ ਦਿੱਤਾ ਹੋਇਆ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਕੈਪਟਨ ਨੇ ਭਾਖੜਾ ਬੋਰਡ ਨੂੰ ਦਿੱਤੀ ਕਲੀਨ ਚਿੱਟ, ਹੜ੍ਹਾਂ ਨੂੰ ਕੁਦਰਤ ਦੇ ਮੱਥੇ ਮੜਿਆ। ਦੇਖੋ ਇਹ ਜੋ ਚੱਲਦਾ ਪਿਆ ਰਾਜਨੀਤੀ ਦੇ ਵਿੱਚ, ਪੰਜਾਬੀ ਰਾਜਨੀਤੀ ਦੇ ਵਿੱਚ, ਬੜਾ ਮੈਂ ਕਹੂੰਗਾ ਕਿ ਸ਼ਰਮਨਾਕ ਆ। ਇਹਨਾਂ ਦਾ ਇੱਕ ਅੱਜ ਮੰਤਰੀ ਮੈਂ ਵੇਖਿਆ ਮੋਟਰਸਾਈਕਲ ਤੇ ਚੜਿਆ ਫਿਰਦਾ ਸੀਗਾ, ਤੇ ਕਾਫਲਾ ਬਣਾ ਕੇ ਜਿੱਦਾਂ ਕਿਸੇ ਰੈਲੀ ਨੂੰ ਜਾਣਾ ਹੋਵੇ, ਤੇ ਉਹ ਬੇਸ਼ਰਮ ਹੱਸਣ ਡਿਆ ਸੀ, ਦੰਦ ਕੱਢਣ ਡਿਆ ਸੀ। ਉਹਦੇ ਨਾਲ ਦੇ ਵੀ ਪੂਰਾ ਫੋਟੋ ਸੈਸ਼ਨ ਹੈ ਜਿਹੜਾ ਹੱਸ ਕੇ ਕਰਾ ਰਹੇ ਸੀ। ਬੰਦਾ ਪੁੱਛੇ ਕੀ ਉੱਥੇ ਤੁਸੀਂ ਤੀਰਥ ਯਾਤਰਾ ਤੇ ਗਏ ਹੋ ਜਾਂ ਪਿਕਨਿਕ ਸਪੌਟ ਤੇ ਗਏ ਹੋ, ਜਿੱਦਾਂ ਦੀ ਤੁਸੀਂ ਉੱਥੇ ਬੇਸ਼ਰਮੀ ਦਿਖਾਉਣ ਡਏ ਹੋ। ਸੋ ਕਹਿਣ ਦਾ ਭਾਵ ਹੈ ਕਿ ਇਹ ਤੇ ਲੱਟ ਟੱਪ ਗਏ ਹੁਣ ਜਿਸ ਤਰ੍ਹਾਂ ਦੀ ਰਾਜਨੀਤੀ ਚੱਲਦੀ ਪਈ ਆ। ਇਹ ਕੈਪਟਨ ਸਾਹਿਬ ਤੇ ਕਹਿੰਦੇ ਆ ਕਿ ਭਾਖੜਾ ਬੋਰਡ ਦਾ ਕੋਈ ਕਸੂਰ ਨਹੀਂ ਹੈ, ਤੇ ਦੂਜੀ ਗੱਲ ਇਹ ਆ ਕਿ ਅਸੀਂ ਵਿਸ਼ਵ ਬੈਂਕ ਦੇ ਕੋਲ ਯਾਨੀ ਸੰਸਾਰ ਬੈਂਕ ਦੇ ਕੋਲ ਹੁਣ ਕੱਲਾਂਗੇ ਸਾਰਾ ਕੇਸ ਬਣਾ ਕੇ, ਔਰ ਇਸ ਤੋਂ ਬਾਅਦ ਫਿਰ ਜਿੱਦਾਂ ਨਹਿਰਾਂ ਦੇ ਬੰਨ ਬੰਨੇ ਜਾਂਦੇ ਆ, ਕੰਢੇ ਬੰਨੇ ਜਾਂਦੇ ਆ, ਇਸ ਤਰ੍ਹਾਂ ਦਰਿਆ ਦੇ ਕੰਢੇ ਬੰਨਾਂਗੇ। ਭਾਵ ਇਹ ਆ ਕਿ ਹੁਣ ਤੁਸੀਂ ਵੇਖ ਲਓ ਇਹਨਾਂ ਨੂੰ ਜਾਗ ਕਿੰਨੇ ਸਾਲਾਂ ਬਾਅਦ ਆਈ ਹੈ ਕਿ ਸਾਡੇ ਪੰਜਾਬ ਦੇ ਵਿੱਚ ਦਰਿਆ ਵੀ ਹੈਗੇ ਆ, ਦਰਿਆਵਾਂ ਦੇ ਕੰਢੇ ਵੀ ਹੈਗੇ, ਕੰਢਿਆਂ ਦੇ ਨਾਲ ਖੇਤ ਵੀ ਆ, ਖੇਤਾਂ ਦੇ ਵਿੱਚ ਘਰ ਵੀ ਆ, ਪਿੰਡ ਵੀ ਆ। ਸੋ ਇਹਨੂੰ ਹੁਣ ਪਤਾ ਲੱਗਿਆ, ਹੁਣ ਇਹ ਜਾਗੇ ਆ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਆ ਜਿਹੜੇ, ਉਹ ਸਿਰਫ ਇਹਨਾਂ ਨੂੰ ਨਿੰਦੀ ਜਾਂਦੇ ਆ। ਉਹ ਵੀ ਨਿਕਲੇ ਸੀ ਅੱਜ ਦੌਰੇ ਤੇ, ਇਹ ਵੀ ਨਿਕਲੇ ਸੀਗੇ, ਦੋਵਾਂ ਨੂੰ ਦੌਰੇ ਪਏ ਸੀਗੇ। ਕਹਿਣ ਦਾ ਭਾਵ ਆ ਕਿ ਦੌਰੇ ਜਿਹੜੇ ਆ ਉਹ ਕੀਤੇ ਆ ਦੋਵਾਂ ਨੇ, ਤੇ ਦੋਵਾਂ ਨੇ ਹੀ ਇੱਕ ਦੂਜੇ ਤੇ ਦੋਸ਼ ਜਿਹੜੇ ਲਾਏ ਆ ਦੋਵਾਂ ਧਿਰਾਂ ਨੇ। ਤਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿਰਫ ਇਹਨਾਂ ਦੀ ਵਜ੍ਹਾ ਕਰਕੇ ਹੜ੍ਹ ਆਏ ਆ, ਕਿਉਂਕਿ ਜਿਹੜਾ ਮਾਈਨਿੰਗ ਮਾਫੀਆ ਉਹ ਖੁਰਚੀ ਜਾਂਦਾ ਸਾਰਾ ਕੁਛ, ਕਰ ਕੁਛ ਸਕੇ ਨਹੀਂ, ਜਿਸ ਦੀ ਬਦੌਲਤ ਇਹ ਹੜ੍ਹ ਆਏ ਆ। ਫਿਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਆ ਉਹਦਾ ਮੁੱਖ ਕਾਰਨ ਗਿਣ ਕੇ ਕਿ ਇਹ ਸਾਰਾ ਕੁਛ ਹੈ ਜੀ ਭਾਖੜਾ ਬਿਆਸ ਮੈਨੇਜਮੈਂਟ ਦੀ ਅਣਗਹਿਲੀ ਕਰਕੇ ਹੋਇਆ। ਅਕਾਲੀਆਂ ਨੇ ਇੱਥੋਂ ਤੱਕ ਐਲਾਨ ਕਰ ਦਿੱਤਾ ਕਿ ਅਸੀਂ ਹਾਈ ਕੋਰਟ ਦੇ ਵਿੱਚ ਜਾਵਾਂਗੇ, ਮਤਲਬ ਕਿ ਅਸੀਂ ਉੱਥੇ BBMB ਨੂੰ ਘੇਰਾਂਗੇ, ਮਤਲਬ ਕਿ ਇੱਕ ਜਨਹਿਤ ਪਟੀਸ਼ਨ ਜਿਹੜੀ ਆ ਉਹ ਦਰਜ ਕਰਾਂਗੇ ਕਿ ਪਹਿਲਾਂ ਸਤਲੁਜ ਦਰਿਆ ਸੁੱਕਾ ਪਿਆ ਸੀ, ਉਸ ਸਮੇਂ ਭਾਖੜਾ ਚੋਂ ਪਾਣੀ ਛੱਡ ਦੇਣਾ ਚਾਹੀਦਾ ਸੀ, ਹੁਣ ਪਾਣੀ ਛੱਡਣ ਦੇ ਕਾਰਨ ਪੰਜਾਬ ਦੇ ਵਿੱਚ ਹੜ੍ਹ ਆ ਗਏ ਆ। ਤੇ ਕੇਸ ਇਹਨਾਂ ਨੂੰ ਇਹ ਵੀ ਕਰ ਦੇਣਾ ਚਾਹੀਦਾ ਕਿ ਸਾਡੇ ਡੈਮਾਂ ਦਾ ਪ੍ਰਬੰਧ ਵੀ ਸਾਨੂੰ ਦੇ ਦਿਓ, ਇਹ ਵੀ ਦੱਸ ਦੇਣਾ ਚਾਹੀਦਾ ਇਹਨਾਂ ਨੂੰ ਕਿ ਐਸੀ ਬੋਲੀ ਕਿਉਂ ਨਹੀਂ ਬੋਲਦੇ। ਇਹੋ ਜਿਹੀ ਰਾਜਨੀਤੀ ਤੇ ਤੁਸੀਂ ਕਰੀ ਜਾਂਦੇ ਹੋ, ਕਦੇ ਇਹ ਵੀ ਖੁੱਲੇ ਮਨ ਦੇ ਨਾਲ
ਖੁੱਲੀ ਦਲੀਲ ਦੇ ਨਾਲ ਕਹੋ ਕਿ ਸਾਡੇ ਡੈਮਾਂ ਦਾ ਪ੍ਰਬੰਧਨ ਤੁਸੀਂ ਲੈ ਗਏ, ਸਾਡੇ ਦਰਿਆਵਾਂ ਦਾ ਪਾਣੀ ਤੁਸੀਂ ਲੈ ਗਏ, ਡੁੱਬਦੇ ਅਸੀਂ ਪਏ ਆ। ਚਲੋ ਹਾਂ ਦਾ ਨਾਰਾ ਜਾਂਦੀ ਵਾਰ ਇੰਨਾ ਹੀ ਮਾਰ ਦਿਓ ਕਿ ਠੀਕ ਹੈ ਪਾਣੀ ਤੇ ਲਈ ਜਾਂਦੇ ਹੋ ਤੁਸੀਂ, ਉਹ ਪ੍ਰਦੇਸ਼ ਘੱਟੋ ਘੱਟ ਹੁਣ ਡੁੱਬ ਰਹੇ ਬੰਦਿਆਂ ਦਾ ਕੋਈ ਮਾੜਾ ਮੋਟਾ ਆਸਰਾ ਹੀ ਬਣ ਜਾਣ, ਕੋਈ ਸਹਾਰਾ ਹੀ ਬਣ ਜਾਣ ਕਿ ਹਾਂ ਭਾਈ ਆ ਲਓ ਸਕੋ, ਅਸੀਂ ਤੁਹਾਨੂੰ ਕੋਈ ਹੈਲਪ ਦਿੰਦੇ ਹਾਂ, ਕੋਈ ਤੁਹਾਨੂੰ ਸਹਾਇਤਾ ਦਿੰਦੇ ਹਾਂ। ਤੇ ਇੰਨਾ ਹੀ ਬੋਲ ਪਵੋ। ਬਾਕੀ ਰਹੀ ਗੱਲ ਜਿਹੜੀ ਭਾਖੜਾ ਬਿਆਸ ਮੈਨੇਜਮੈਂਟ ਵਾਲੀ ਹੈ ਕਿ ਉਹਨਾਂ ਦੀ ਅਣਗਹਿਲੀ ਰਹੀ ਆ ਜਾਂ ਕੋਈ ਇੱਕ ਸਾਜ਼ਿਸ਼ ਰਹੀ ਆ, ਉਹਦੇ ਵਿੱਚ ਵੇਖੋ ਬੜਾ, ਜੇ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਤੇ ਤੁਹਾਨੂੰ ਇਸ ਤਰ੍ਹਾਂ ਹੀ ਲੱਗਣਾ ਕਿ ਜਾਣ ਕੇ ਡੋਬਿਆ ਪੰਜਾਬ ਨੂੰ, ਪਰ ਜੇ ਹਕੀਕਤ ਤੁਸੀਂ ਵੇਖੋਗੇ ਉੱਥੋਂ ਜਿਹੜਾ ਪਾਣੀ ਆਉਂਦਾ ਉਹ 40,000 ਕਿਊਸਕ ਪਾਣੀ ਆਇਆ, ਜਦ ਕਿ ਇੱਥੇ ਤੁਸੀਂ ਵੇਖ ਲਓ ਕਿ 2.5 ਲੱਖ ਕਿਊਸਕ ਤੋਂ ਵੱਧ ਪਾਣੀ ਹੋਇਆ ਪਿਆ ਸੀ ਸਤਲੁਜ। ਦੂਜਾ ਕਿੱਥੋਂ ਆਇਆ? ਦੂਜਾ ਆਇਆ ਸਵਾਂ ਨਦੀ ਦੇ ਵਿੱਚੋਂ ਜਾਂ ਸਰਸਾ ਨਦੀ ਦੇ ਵਿੱਚੋਂ। ਉੱਥੇ ਵੀ ਡੈਮ ਬਣਾਉਣ ਦੀ ਜ਼ਰੂਰਤ ਹੈ ਜਿੱਥੇ ਕੋਈ ਬੋਲਦਾ ਹੀ ਨਹੀਂ। ਘੱਗਰ ਦਾ ਜਿਹੜਾ ਉਹ ਦੂਸਰਾ ਫੇਜ਼ ਸੀਗਾ ਕਰਨ ਵਾਲਾ, ਉਹ 2009 ਤੋਂ ਉੱਥੇ ਅਟਕਿਆ ਪਿਆ। ਹਰਿਆਣੇ ਨੇ ਕੇਸ ਕੀਤਾ ਸੁਪਰੀਮ ਕੋਰਟ, ਸੁਪਰੀਮ ਕੋਰਟ ਨੇ ਵਾਰ-ਵਾਰ ਇਹਨਾਂ ਨੂੰ ਲਾਹਨਤਾਂ ਪਾਈਆਂ, ਉਹਦਾ ਕੋਈ ਨਾਂ ਨਹੀਂ ਲੈਂਦਾ। ਕਹਿਣ ਦਾ ਮਤਲਬ ਹੈ ਸਾਰੇ ਰਾਜਨੀਤੀ ਕਰੀ ਜਾਂਦੇ ਆ, ਸਾਰੇ ਇਹ ਦੇਖਣ ਦਾ ਯਤਨ ਨਹੀਂ ਕਰਦੇ ਪਏ ਕਿ ਅਸਲ ਦੇ ਵਿੱਚ ਸਮੱਸਿਆ ਤੇ ਇਹ ਆ ਰਹੀ ਆ ਕਿ ਪਿੱਛੋਂ ਤੇ ਪਾਣੀ ਕਿਸੇ ਸਮੇਂ ਵੀ ਨਾ ਆ ਸਕਦਾ, ਕਿਉਂਕਿ ਬਾਰਿਸ਼ਾਂ ਤੇ ਨਿਰਭਰ ਹੈ ਕੰਮ। ਸਮਾਂ ਨਦੀ ਵੀ ਡਿੱਗਦੀ ਆ ਕੇ ਸਤਲੁਜ ਦੇ ਵਿੱਚ, ਫਿਰ ਸਰਸਾ ਨਦੀ ਦਾ ਪਾਣੀ ਵੀ ਆ ਕੇ ਡਿੱਗਦਾ, ਹੋਰ ਨਿੱਕੇ ਨਿੱਕੇ ਨਾਲੇ ਆ ਜਿਹੜੇ ਉਹਨਾਂ ਦਾ ਬਾਰਿਸ਼ੀ ਪਾਣੀ ਸਿੱਧਾ ਆ ਕੇ ਸਤਲੁਜ ਦੇ ਵਿੱਚ ਡਿੱਗ ਪੈਂਦਾ। ਤੇ ਇਹ ਜੇ ਪਾਣੀ ਆਉਣਾ ਗਾਂ ਸੰਭਾਲਣਾ ਕਿਹੜੇ ਕੰਢਿਆਂ ਨੇ? ਤੇ ਤੁਸੀਂ ਇਸ ਚੀਜ਼ ਤੇ ਗੱਲ ਕਰਦੇ ਹੀ ਨਹੀਂ। ਗੱਲ ਇਹ ਕਰਦੇ ਕੋਈ ਫਲਾਹ ਹੋ ਗਿਆ, ਟਮਕਾ ਹੋ ਗਿਆ, ਅਸੀਂ ਇੱਥੇ ਪਟੀਸ਼ਨ ਪਾਵਾਂਗੇ। ਆ ਤੁਸੀਂ ਵੇਖੋ ਕੇਂਦਰ ਨੇ ਕਿੱਦਾਂ ਲੋੜਾ ਮਾਰਿਆ। ਕੇਂਦਰ ਸਰਕਾਰ ਨੇ ਸਾਰੇ ਪ੍ਰਦੇਸ਼ਾਂ ਦੇ ਵਿੱਚ ਆਪਣੀਆਂ ਟੀਮਾਂ ਘੱਲ ਦਿੱਤੀਆਂ, ਇੱਥੋਂ ਤੱਕ ਆਖਿਆ ਕਿ ਜਿਹੜਾ ਉੜੀਸਾ ਵਾ, ਜਿਹੜਾ ਕਰਨਾਟਕ ਵਾ ਜਾਂ ਜਿਹੜਾ ਹਿਮਾਚਲ ਆ, ਅਸੀਂ ਇਹਨਾਂ ਨੂੰ 4432 ਕਰੋੜ ਰੁਪਏ ਦੀ ਇੱਕ ਵਿਸ਼ੇਸ਼ ਇਮਦਾਦ ਦੇਵਾਂਗੇ, ਪਰ ਪੰਜਾਬ ਨੂੰ ਇੱਕ ਆਨਾ ਨਹੀਂ ਦਿੱਤਾ। ਤਾਂ ਘੱਟੋ ਘੱਟ ਮੈਂ ਨਹੀਂ ਕਹਿੰਦਾ ਕਿ ਦੂਜਿਆਂ ਨੂੰ ਨਾ ਦਿਓ, ਤੁਸੀਂ ਘੱਟੋ ਘੱਟ ਅੰਦਾਜ਼ਾ ਤੇ ਲਾਓ, ਆ ਕੇ ਆਂਕਲਨ ਤੇ ਕਰੋ ਨਾ ਕਿ ਕਿੰਨਾ ਨੁਕਸਾਨ ਹੋਇਆ। ਤੇ ਜੇ ਤੁਹਾਡੀ ਕੋਈ ਟੀਮ ਆਊਗੀ ਨਹੀਂ ਤੇ ਫਿਰ ਆਂਕਲਨ ਕਿੱਥੋਂ ਤੁਸੀਂ ਸੁਪਨੇ 'ਚ ਕਰ ਲਓਗੇ? ਤਾਂ ਪੰਜਾਬ ਦੇ ਨਾਲ ਏਡਾ ਵੱਡਾ ਵਿਤਕਰਾ ਹੋਇਆ, ਇਹ ਆਪਸ ਦੇ ਵਿੱਚ ਜੁੰਡਿਓ ਜੁੰਡੀ ਹੋਈ ਜਾਂਦੇ ਆ। ਇਹਨਾਂ ਨੂੰ ਇੱਕ ਮਤ ਹੋਣਾ ਚਾਹੀਦਾ, ਇੱਕ ਸੁਰ ਹੋਣਾ ਚਾਹੀਦਾ। ਜੋ ਵੀ ਹੋ ਗਿਆ ਸੋ ਹੋ ਗਿਆ, ਅੱਗੇ ਇਸ ਨੁਕਸਾਨ ਦੀ ਭਰਪਾਈ ਕਿਸ ਤਰ੍ਹਾਂ ਕਰਨੀ, ਇਸ ਨੁਕਸਾਨ ਤੋਂ ਬਚਣਾ ਕਿਸ ਤਰ੍ਹਾਂ, ਇਹ ਸੋਚਣਾ ਚਾਹੀਦਾ। ਜੀ, ਜਿਹੜੇ ਉਹਨਾਂ ਦੇ ਜਿਹੜੇ ਕਹਿ ਲਓ ਵੀ ਸੱਤਾ ਦੇ ਵਿੱਚ ਨਾਲ ਨੇ ਉੱਥੇ, ਉਹ ਵੀ ਜਿਹੜੇ ਘਾਟੀ ਜਿਹੜੇ ਕੁਛ ਕਰੇ, ਉਹਨਾਂ ਨੇ ਇਹ ਕਹਿਣਾ ਵੀ ਜੇ ਅਸੀਂ ਸੱਤਾ 'ਚ ਹੁੰਦੇ ਤਾਂ ਫਿਰ ਮਿਲ ਜਾਣਾ ਸੀਗਾ। ਹੁਣ ਨਹੀਂ ਵੀ ਹੈਗੇ ਸੱਤਾ 'ਚ ਤਾਂ ਪੰਜਾਬੀ ਤਾਂ ਤੁਹਾਡੇ ਆਪਣੇ ਹੀ ਆ, ਉਹਨਾਂ ਵਾਸਤੇ ਹੀ ਜਿਹੜਾ ਹਾਂ ਦਾ ਨਾਰਾ ਆ ਉਹ ਮਾਰ ਲਓ, ਉਹਨਾਂ ਤੋਂ ਦਬਾਓ, ਕੋਈ ਰਾਹਤ ਜੇ ਮਿਲਦੀ ਆ ਤਾਂ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਕਹਿੰਦੇ ਹੁਣ ਭਾਰਤ ਰੋਕੂਗਾ ਪਾਕਿਸਤਾਨ ਨੂੰ ਜਾਂਦਾ ਪਾਣੀ ਤੇ ਦਰਿਆਵਾਂ ਦਾ ਮੋੜੇਗਾ ਹੁਣ ਰੁੱਖ। ਹਾਂ ਠੀਕ ਹੈ, ਡੁੱਬ ਦਿਓ ਤੇ ਸਭ ਤੋਂ ਜ਼ਿਆਦਾ ਤੇ ਡੋਬਾ ਸਾਨੂੰ ਹੀ ਆਊਗਾ। ਸਹੀ ਗੱਲ, ਜਦੋਂ ਇਹ ਦਰਿਆਵਾਂ ਦਾ ਰੁੱਖ ਮੋੜਿਆ ਜਾਊਗਾ, ਮਤਲਬ ਕਿ ਡੋਬ ਦਿਓ ਤਕੜੇ ਹੋ ਕੇ। ਹੁਣ ਦੇਖੋ ਜਿਹੜਾ ਇਹ ਬਿਆਨ ਆ ਕਿ ਪਾਕਿਸਤਾਨ ਨੂੰ ਜਾਂਦਾ ਅਸੀਂ ਦਰਿਆਈ ਪਾਣੀ ਰੋਕਾਂਗੇ, ਪਰ ਨਾਲੇ ਕਿਹਾ ਗਿਆ ਕਿ ਜਿਹੜੀ ਸਿੰਧੂ ਜਲ ਨਦੀ ਆ ਉਹਦਾ ਉਲੰਘਣ ਨਹੀਂ ਕੀਤਾ ਜਾਊਗਾ। ਇਹ ਜਿਹੜੇ ਕੇਂਦਰੀ ਜਲ ਵਸੀਲਿਆਂ ਬਾਰੇ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਉਹਨਾਂ ਨੇ ਕਿਹਾ ਕਿ ਅਸੀਂ ਸੰਧੀ ਦੀ ਉਲੰਘਣਾ ਨਹੀਂ ਕਰਾਂਗੇ, ਪਰ ਪਾਕਿਸਤਾਨ ਨੂੰ ਜਾਣ ਵਾਲਾ ਜਿਹੜਾ ਪਾਣੀ ਆ ਉਹ ਰੋਕਾਂਗੇ। ਇਹ ਬਿਲਕੁਲ ਇਹਨਾਂ ਦੀ ਗੱਲ ਠੀਕ ਹੈ ਕਿ ਪਾਣੀ ਉਹ ਰੋਕਣਾ ਚਾਹੀਦਾ, ਪਰ ਨਾਲ ਉਹ ਕਹਿੰਦੇ ਆ ਕਿ ਦੇਖੋ ਜੀ ਜਿਹੜੇ ਸੋਕੇ ਵਾਲੇ ਏਰੀਏ ਆ ਅਸੀਂ ਉਹਨਾਂ ਤੱਕ ਇਹ ਪਾਣੀ ਲਿਆਵਾਂਗੇ। ਤੇ ਮਤਲਬ ਇਹ ਹੈ ਕਿ ਕਿਸੇ ਵੀ ਹੱਦ ਤੱਕ ਜਾ ਸਕਦੇ, ਫਿਰ ਕੱਲ ਨੂੰ ਜਿਹੜਾ ਪਾਣੀ ਬਚਿਆ ਖੁਚਿਆ ਜਿੰਨਾ ਵੀ ਪ੍ਰਦੇਸ਼ਾਂ ਦੇ ਕੋਲ, ਉਹਨਾਂ ਦੇ ਕੋਲੋਂ ਵੀ ਲਿਆ ਜਾ ਸਕਦਾ। ਜਿਹੜੀ ਮੈਂ ਗੱਲ ਕਹਿਣਾ ਕਿ ਅਸਲ ਦੇ ਵਿੱਚ ਜੰਗ ਜਿਹੜੀ ਆ ਹੁਣ ਅੱਗੇ ਤੇਲ ਤੋਂ ਚੱਲਦੀ ਰਹੀ, ਹੁਣ ਪਾਣੀ ਤੋਂ ਚੱਲਣੀ ਆ। ਉਹ ਚਾਹੇ ਖਾਨਾ ਜੰਗੀ ਹੋਵੇ ਤੇ ਚਾਹੇ ਕੋਈ ਕੌਮਾਂਤਰੀ ਜੰਗ ਹੋਵੇ, ਉਹ ਹੁਣੀ ਪਾਣੀ ਤੋਂ ਹੀ ਹੈ ਜਦੋਂ ਵੀ ਸ਼ੁਰੂ ਹੋਈ। ਕਿਉਂਕਿ ਜੇ ਦੇਖੋ ਇਹ ਪਾਕਿਸਤਾਨ ਦਾ ਪਾਣੀ ਮੋੜਨਗੇ, ਠੀਕ ਹੈ, ਆਪਦਾ ਪਾਣੀ ਮੋੜ ਲੈਣ ਜਿਹੜਾ ਇਹਨਾਂ ਦਾ ਵਾਫਰ ਜਾਂਦਾ। ਜੇ ਮੰਨ ਲਓ ਜਿਵੇਂ ਕਹਿੰਦੇ ਆ ਕਿ ਆਹ ਮੋੜ ਦਿਓ ਜੀ, ਆਹ ਮੋੜ ਦਿਓ ਦਰਿਆ, ਜੇ ਇਹ ਇਸ ਤਰ੍ਹਾਂ ਕਰਨਗੇ ਤੇ ਉੱਤੇ ਚਾਈਨਾ ਬੈਠਾ, ਤੇ ਚਾਈਨਾ ਤੇ ਵੈਸੇ ਵੀ ਪਹਿਲਾਂ ਹੀ ਚੈੱਕ ਕਰਦਾ ਪਿਆ ਸਾਰਾ ਕੁਛ, ਉਹ ਤੇ ਨਲਕੇ ਦੇ ਉੱਤੇ ਹੀ ਬੈਠਾ, ਹੱਥੀ ਉਹਨਾਂ ਦੇ ਹੱਥ 'ਚ ਆ। ਸਾਊਥ ਏਸ਼ੀਆ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਉਹ ਚਾਈਨਾ, ਤੇ ਚਾਈਨਾ ਵੈਸੇ ਵੀ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦਾ ਹੈਗਾ। ਤਾਂ ਉਹ ਕੋਸ਼ਿਸ਼ ਕਰੂਗਾ ਕਿਸੇ ਸਮੇਂ ਜਾ ਕੇ ਕਿ ਆਪਣਾ ਦਬਦਬਾ ਜਿਹੜਾ ਆਪਣਾ ਬਾਜ਼ਾਰ ਹੈ ਜਿਹੜਾ ਉਹ ਹੋਰ ਮਜ਼ਬੂਤ ਕਰਨ ਵਾਸਤੇ ਇਸ ਤਰ੍ਹਾਂ ਦਾ ਕੰਮ ਕਰ ਦੇਵੇ। ਸੋ ਇਸ ਚੀਜ਼ ਦੇ ਵਿੱਚ ਦੋ ਪੱਖ ਹੈ। ਇੱਕ ਪੱਖ ਇਹ ਆ ਕਿ ਜੇ ਤੇ ਤੁਸੀਂ ਆਪਣਾ ਪਾਣੀ ਉੱਧਰੋਂ ਜਾਣ ਤੋਂ ਰੋਕਦੇ ਹੋ, ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਪਰ ਜੇ ਤੁਸੀਂ ਕਹੋ ਕਿ ਹੁਣ ਬਿਲਕੁਲ ਪਾਕਿਸਤਾਨ ਨੂੰ ਅਸੀਂ ਮਾਰਨਾ, ਤੇ ਤੁਸੀਂ ਉਹ ਸਿੰਧ ਜਲ ਨਦੀ ਜਿਹੜੀ ਉਹ ਸੀਗਾ ਉਹਦਾ ਸੰਧੀ ਸੀ ਇੱਕ, ਜੇ ਤੁਸੀਂ ਉਹ ਤੋੜੋਗੇ ਤੇ ਫਿਰ ਤੇ ਰੌਲਾ ਪੈਣਾ ਹੀ ਪੈਣਾ। ਤੇ ਦੂਜੀ ਚੀਜ਼ ਇਹ ਹੈ ਕਿ ਜੇ ਸੋਕਾ ਪ੍ਰਭਾਵਿਤ ਇਲਾਕਿਆਂ ਦੇ ਵਿੱਚੋਂ ਪਾਣੀ ਤੁਸੀਂ ਇਸ ਤਰ੍ਹਾਂ ਇੱਥੋਂ ਖੜੋਗੇ
ਤਾਂ ਉਹਦੇ ਵਾਸਤੇ ਤੁਹਾਨੂੰ ਬਹੁਤ ਸਾਰਾ ਪੈਸਾ ਚਾਹੀਦਾ ਕਿ ਤੁਹਾਡੇ ਕੋਲ ਤੇ ਇੰਨਾ ਵੀ ਪੈਸਾ ਹੈ ਨਹੀਂਗਾ ਕਿ ਆ ਜਿਹੜੇ ਸੂਬੇ ਡੁੱਬਦੇ ਪਏ ਆ ਇਹਨਾਂ ਦੇ ਵਿੱਚ ਕੋਈ ਪੁਖਤਾ ਪ੍ਰਬੰਧ ਕਰ ਸਕੋ, ਰੋਟੀ ਪਾਣੀ ਦੇ ਸਕੋ ਲੋਕਾਂ ਨੂੰ ਜਿਹੜੇ ਡੁੱਬਦੇ ਪਏ ਆ। ਜਾਂ ਏਡੇ ਵੱਡੇ ਪ੍ਰੋਜੈਕਟ ਕਿੱਦਾਂ ਲਾਓਗੇ? ਮੈਨੂੰ ਤੇ ਬਹੁਤ ਅਜੀਬੋ ਗਰੀਬ ਦੀਆਂ ਇਹੋ ਜਿਹੀਆਂ ਗੱਲਾਂ ਲੱਗਦੀਆਂ। ਹਾਂ, ਜੇ ਏਦਾਂ ਕਰਨਾ ਤਾਂ ਸਭ ਤੋਂ ਪਹਿਲਾਂ ਇੱਥੇ ਪੰਜਾਬ ਦੇ ਵਿੱਚੋਂ ਜਿਹੜਾ ਪਾਣੀ ਪਾਕਿਸਤਾਨ ਨੂੰ ਜਾਂਦਾ ਇਹ ਰੋਕ ਲੈਣ। ਜਾਂਦਾ ਹੀ ਆ, ਹੁਸੈਨੀ ਵਾਲਾ ਤੋਂ ਵੀ ਜਾਂਦਾ, ਮਾਧੋਪੁਰ ਹੈਡਵਰਕਸ ਤੋਂ ਵੀ ਜਾਂਦਾ। ਉਹ ਜਿਹੜਾ ਪਾਣੀ ਆ ਉਹ ਸਾਡੀਆਂ ਇੱਥੇ ਜ਼ਮੀਨਾਂ ਨੂੰ ਦਿਓ। ਸਾਡੇ ਕੋਲ ਹੀ ਜਾਂਦਾ ਨਾ ਪਾਣੀ, ਉਹ ਵੱਧ ਵਾਫਰ ਪਾਣੀ ਸਾਡਾ ਹੀ ਜਾਂਦਾ, ਉਹ ਸਾਨੂੰ ਦਿਓ, ਸਾਡੀਆਂ ਜ਼ਮੀਨਾਂ ਨੂੰ ਲੱਗੇ, ਨਹਿਰੀ ਜ਼ਮੀਨਾਂ ਨੂੰ ਲੱਗੇ, ਸਾਡਾ ਧਰਤੀ ਹੇਠਲਾ ਪਾਣੀ ਬਚੇ। ਹਾਂ, ਜਿਹੜਾ ਬਚਦਾ ਉਹ ਲੈ ਜਾਓ, ਬਾਕੀ ਉਧਰੋਂ ਜਿਹੜਾ ਆਉਂਦਾ ਭਾਈ ਤੁਸੀਂ ਕੱਢ ਲਓ, ਜਿੱਦਾਂ ਮਰਜ਼ੀ ਟਨਲ ਬਣਾ ਲਓ, ਸੁਰੰਗਾਂ ਬਣਾ ਲਓ, ਜੋ ਮਰਜ਼ੀ ਬਣਾਈ ਚਲੋ, ਪਰ ਜਿਹੜਾ ਪਾਣੀ ਜਿੱਥੋਂ ਜਾਂਦਾ ਉਹ ਤੇ ਰੋਕ ਕੇ ਉਸ ਸਟੇਟ ਨੂੰ ਦਿਓ ਪਹਿਲਾਂ। ਜੀ ਜੀ। ਅਗਲੀ ਜਿਹੜੀ ਆਪਾਂ ਮਿੰਟ 'ਚ ਗੱਲ ਕਰਦੇ, ਕਹਿੰਦੇ 12ਵੀਂ ਦੇ ਕੰਪਾਰਟਮੈਂਟ ਵਿਦਿਆਰਥੀਆਂ ਨੂੰ 15,000 ਦੇ ਵਿੱਚ ਮਿਲੂਗਾ ਹੁਣ ਇੱਕ ਗੋਲਡਨ ਚਾਂਸ। ਮਤਲਬ ਇਹ ਆ ਕਿ 15,000 ਲਈ ਤੁਹਾਨੂੰ ਜਾਂ ਤੇ ਹੁਣ ਜਿਹੜਾ ਗਰੀਬ ਆ ਉਹਦੇ ਕੋਲ ਜੇ ਕੋਈ ਮੱਝ ਝੋਟੀ ਆ ਉਹ ਵੇਚੇ ਘੱਟੋ ਘੱਟ, ਤੇ ਜਾਂ ਫਿਰ ਜੇ ਕੋਈ ਸਧਾਰਨ ਜਿਹਾ ਕਿਸਾਨ ਆ, ਛੋਟਾ ਜਿਹਾ ਕਿਸਾਨ ਆ, ਨਿੱਕਾ ਜਿਹਾ ਕਿਸਾਨ ਆ, ਉਹ ਅੱਜ ਦੀ ਤਰੀਕ ਦੇ ਵਿੱਚ ਫਿਰ ਕਿਸ ਤੋਂ ਵਿਆਜ ਤੇ ਫੜੇ, ਕਿਉਂਕਿ ਇਹਨੂੰ ਕਹਿੰਦੇ ਮਹੀਨਾ 13ਵਾਂ। ਇਹ ਮਹੀਨਾ 13ਵਾਂ ਹੁੰਦਾ ਜਦੋਂ ਫਸਲ ਜਿਹੜੀ ਉਹ ਪੱਕਣ ਤੇ ਆਉਂਦੀ ਆ। ਤਾਂ 13ਵੇਂ ਮਹੀਨੇ ਦੇ ਵਿੱਚ ਮੰਨ ਲਓ ਕਿਸੇ ਗਰੀਬ ਨੇ, ਮਾਤੜ ਨੇ ਆਪਣੇ ਬੱਚੇ ਦੀ 15,000 ਰੁਪਇਆ ਫੀਸ ਭਰਨੀ ਹੈ ਗੋਲਡਨ ਚਾਂਸ ਵਾਸਤੇ। ਉਹ ਗੋਲਡਨ ਚਾਂਸ ਕਾਹਦਾ ਹੋ ਗਿਆ? ਉਹ ਤੇ ਧਵਾਕਿਆ ਗਿਆ ਚਾਂਸ ਆ ਕਿ ਤੁਸੀਂ 15,000 ਰੁਪਇਆ ਫੀਸ ਰੱਖ ਰਹੇ ਹੋ ਸਰਕਾਰੀ ਤੌਰ ਤੇ। ਕਮਾਲ ਦੀ ਗੱਲ ਹੈ। ਔਰ ਨਾਲ ਇਹ ਕਹਿ ਰਹੇ ਆ ਕਿ 550ਵੇਂ ਪ੍ਰਕਾਸ਼ ਉਤਸਵ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਆਫਰ ਦੇ ਰਿਹਾ। ਕਿਆ ਬਾਤ ਹੈ। ਇਹ ਦੇਖੋ, ਇਹਨਾਂ ਦੀਆਂ ਆਫਰਾਂ ਦੇਖੋ ਕਿਸ ਤਰ੍ਹਾਂ ਦੀਆਂ ਬੇਢੰਗੀਆਂ ਬੇਢੰਗੀਆਂ। ਤਾਂ ਇਹ ਕਹਿੰਦੇ ਆ ਕਿ ਜਿਨ੍ਹਾਂ ਵਿਦਿਆਰਥੀਆਂ ਦੀਆਂ ਵੱਖ-ਵੱਖ ਵਿਸ਼ਿਆਂ 'ਚ 2 ਜਾਂ 3 ਰੀਪੀਅਰਸ ਕੰਪਾਰਟਮੈਂਟ ਜਿਹਨੂੰ ਆਪਾਂ ਕਹਿ ਦਿੰਦੇ ਆ ਚੁੱਕੀਆਂ, ਤਾਂ ਉਹਨਾਂ ਨੂੰ ਗੋਲਡਨ ਚਾਂਸ ਦਿੱਤਾ ਜਾ ਰਿਹਾ। ਤਾਂ ਇਹਦੀ ਪਹਿਲਾਂ ਜਿਹੜੀ ਫੀਸ ਸੀਗੀ ਉਹ 3,000 ਰੁਪਈਆ ਸੀਗੀ, ਪਰ ਐਤਕੀ ਉਹ ਜਿਵੇਂ ਕਹਿੰਦੇ ਆ ਨਾ ਕਿ 550ਵਾਂ ਪ੍ਰਕਾਸ਼ ਉਤਸਵ, ਤਾਂ ਉਹ ਕਹਿੰਦੇ ਕਿ ਐਤਕੀ 15,000 ਕਰ ਦਿੱਤੀ ਆ। ਸੋ ਮੇਰੇ ਤੇ ਉਤੋਂ ਦੀਆਂ ਲੰਘਦੀਆਂ ਨੇ ਇਹ ਗੱਲਾਂ ਕਿ 15,000 ਰੁਪਈਆ ਦੇਖੋ, ਲੋਕਾਂ ਦੀ ਗੱਲ ਆ, ਖਸੋਟ ਵਾਲੀ ਗੱਲ ਆ। ਔਰ ਦੂਜੀ ਚੀਜ਼ ਇਹ ਆ ਕਿ ਇਸ ਸਮੇਂ ਦੇਖੋ ਜਿਸ ਤਰ੍ਹਾਂ ਦਾ ਹੁਣ ਆਪਣੇ ਪੰਜਾਬ ਦੇ ਵਿੱਚ ਮਾਹੌਲ ਬਣਿਆ, ਬੱਚੇ ਤੇ ਉੱਥੋਂ ਦੇ ਵੀ ਹੋਣਗੇ ਨਾ, ਫਲੱਡ ਅਫੈਕਟਡ ਏਰੀਆ ਜਿਹੜਾ, ਉੱਥੋਂ ਦੇ ਵੀ ਬੱਚੇ ਹੋਣਗੇ। ਤੇ ਹੈ ਨੀਗਾ ਕਿ ਇੱਕ ਖਾਸ ਇਲਾਕੇ ਦੇ, ਖਾਸ ਜ਼ਿਲ੍ਹੇ ਦੇ, ਖਾਸ ਤਹਿਸੀਲ ਦੇ ਬੱਚੇ ਹੀ ਆ। ਤਾਂ ਜਿਹੜੇ ਉਹ ਬੱਚੇ ਆ ਉਹਨਾਂ ਦੇ ਮਾਪਿਆਂ ਨੂੰ ਤੇ ਇਸ ਸਮੇਂ ਵਸੇਬੇ ਦੇ ਲਾਲੇ ਪਏ ਕਿ ਜਾਣਾ ਕਿੱਧਰ ਨੂੰ ਆ। ਉਹ 15,000 ਰੁਪਈਆ ਕਿੱਥੋਂ? ਮੇਰੇ ਖਿਆਲ ਦੇ ਨਾਲ ਦੇਖੋ, ਜਦੋਂ ਆਉਂਦੇ ਹੁੰਦੇ ਨਾ ਲੈਣ ਵੇਲੇ ਸ਼ਾਹ ਦੇਣ ਵੇਲੇ ਦੀਵਾਲੀਆ, ਕਿ ਜਦੋਂ ਤੁਸੀਂ ਲੈਂਦੇ ਹੋ ਇਸ ਤਰ੍ਹਾਂ ਦੀਆਂ ਠੋਕ ਕੇ ਫੀਸਾਂ ਲੈਂਦੇ ਹੋ। ਆਹ ਹੁਣੇ ਵਰਦੀਆਂ ਆਈਆਂ ਨੇ ਬੱਚਿਆਂ ਦੀਆਂ, ਜੇ ਤੁਸੀਂ ਕਾਰ ਤੇ ਪਾਓ ਨਾ, ਮਈ ਜੂਨ ਦੇ ਵਿੱਚ ਵਰਦੀਆਂ ਆਈਆਂ ਨੇ ਮੇਰੇ ਖਿਆਲ ਦੇ ਨਾਲ, ਕਾਰ ਦੇ ਉੱਤੇ ਸ਼ੀਸ਼ੇ ਤੇ ਮਾਰੋਗੇ ਨਾ ਤੇ ਕਾਰ ਦੇ ਸ਼ੀਸ਼ੇ ਨੂੰ ਝਰੀਟਾਂ ਪੈ ਜਾਣਗੀਆਂ, ਇਹੋ ਜਿਹਾ ਗੰਦਾ ਕੱਪੜਾ ਹੈ। ਮਤਲਬ ਇਹ ਆ ਕਿ ਤੁਸੀਂ ਇਧਰੋਂ ਲੁੱਟੀ ਜਾਓ। ਮਾਪੇ ਜਿਹੜੇ ਮਾੜੇ ਮੋਟੇ ਬੱਚੇ, ਮਾੜੇ ਮੋਟੇ ਕਾਹਦਾ, ਜਿੱਦਾਂ ਮੁਰਦੇ ਦੇ ਪਿੰਜਰ ਦੇ ਉੱਤੇ ਮਾੜਾ ਮੋਟਾ ਰਹਿ ਜਾਂਦਾ ਨਾ ਮਾਸ, ਉਹ ਚਰੂੰਡਣਾ ਉਹਨੂੰ ਕਹਿ ਦਿੰਦੇ ਆ ਕਿ ਫਲਾਣੀ ਗਿਰਜ ਚਰੂੰਡਦੀ ਪਈ ਆ। ਤਾਂ ਏਦਾਂ ਜਿਹੜਾ ਬਚਿਆ ਖੁਚਿਆ ਤੁਸੀਂ ਚਰੂੰਡ ਲਓ। ਪਰ ਇਹ ਆ ਕਿ ਬਦਲੇ ਦੇ ਵਿੱਚ ਜਦੋਂ ਤੁਸੀਂ ਮਾੜੀ ਮੋਟੀ ਕੋਈ ਸਹੂਲਤ ਦਿੰਦੇ ਹੋ ਬੱਚਿਆਂ ਨੂੰ, ਪਹਿਲੀ ਗੱਲ ਆ ਠੰਡ ਵਾਲੀ ਵਰਦੀ ਜਿਹੜੀ ਤੁਹਾਡੀ ਉਹ ਆਉਂਦੀ ਹੈਗਾ ਫਰਵਰੀ ਦੇ ਵਿੱਚ, ਗਰਮੀ ਵਾਲਾ ਹਿਸਾਬ ਕਿਤਾਬ ਕੋਈ ਨਹੀਂ ਹੈ, ਕੋਈ ਬੱਚਿਆਂ ਨੂੰ ਪਾਣੀ ਦਾ ਪ੍ਰਬੰਧ ਨਹੀਂ ਹੈ, ਲਾਈਟ ਦਾ ਕੋਈ ਪ੍ਰਬੰਧ ਨਹੀਂ ਹੈ। ਤਾਂ ਲੈਣ ਵੇਲੇ ਤੁਸੀਂ ਸ਼ਾਹ, ਦੇਣ ਵੇਲੇ ਦੀਵਾਲੀ ਆਓ। ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਦੀ ਅੰਤਿਮ ਵਿਦਾਇਗੀ ਵੇਲੇ ਗਾਰਡ ਆਫ ਆਨਰ ਬਣ ਗਿਆ ਨਮੋਸ਼ੀ ਦਾ ਸਬੱਬ। ਨਮੋਸ਼ੀ ਦਾ ਸਾਹਮਣਾ ਇਉਂ ਕਰਨਾ ਪਿਆ ਕਿ ਜਿਹੜੇ 22 ਪੁਲਿਸ ਕਰਮਚਾਰੀ ਸੀ, ਸ਼ਾਇਦ 21 ਹੁੰਦੇ ਆ, ਇਹ ਇੱਕ ਪਤਾ ਨਹੀਂ ਕਾਹਤੋਂ ਵੱਧ ਜਾਂ ਘੱਟ ਜਾਂ ਲਿਖਿਆ ਗਿਆ, 21 ਪੁਲਿਸ ਕਰਮਚਾਰੀ ਸੀਗੇ ਜਿਹੜੇ, ਉਹਨਾਂ ਦੀਆਂ ਰਫਲਾਂ ਚੋਂ ਕਿਸੇ ਤੋਂ ਗੋਲੀ ਨਹੀਂ ਚੱਲੀ। ਤੇ ਅੱਗੇ ਜਿਹੜਾ ਉਹ ਮ੍ਰਿਤਕ ਸਰੀਰ ਸੀਗਾ ਉਹ ਵੀ ਜਗਨਨਾਥ ਮਿਸ਼ਰ ਦਾ, ਜਿਹੜਾ ਚਾਰਾ ਘੁਟਾਲੇ ਦਾ ਦੋਸ਼ੀ ਸੀਗਾ। ਤੇ ਲੋਕ ਮਜ਼ਾਕ ਕਰਦੇ ਪਏ ਕਿ ਬੰਦੂਕਾਂ ਨੇ ਸਹੀ ਵਫਾ ਕੀਤੀ ਹੈ ਇਸ ਦੇਸ਼ ਦੇ ਨਾਲ, ਦੂਜੇ ਤੇ ਗਾਰਡ ਆਫ ਆਨਰ ਦੇਣ ਚਲੇ ਗਏ ਸੀਗੇ। ਖੈਰ ਜੋ ਵੀ ਆ, ਬੜੀ ਸ਼ਰਮਿੰਦਗੀ ਹੋਈ ਆ। ਕਹਿੰਦੇ ਕਿ ਬਿਹਾਰ ਮੇਂ ਬਹਾਰ ਹੈ, ਜੋ ਉੱਥੋਂ ਦੇ ਹੈਗੇ ਆ ਨਾ ਨੀਤੀਸ਼ ਕੁਮਾਰ ਜੀ, ਜਿਨ੍ਹਾਂ ਨੂੰ ਵਿਕਾਸ ਪੁਰਸ਼ ਕਿਹਾ ਜਾਂਦੇ, ਕਹਿੰਦੇ ਆ ਕਿ ਇਹਨਾਂ ਦੇ ਬਿਹਾਰ ਦੀ ਬਹਾਰ ਆ ਕਿ 21 ਚੋਂ 21 ਬੰਦੂਕਾਂ ਜਿਹੜੀਆਂ ਉਹ ਮਿਸ ਹੋ ਗਈਆਂ, ਮਤਲਬ ਕਿ ਇਹਨਾਂ ਦੇ ਫਾਇਰ ਜਿਹੜੇ ਫੋਕੇ ਚਲੇ ਗਏ। ਖੈਰ
ਇਹ ਮੌਕਾ ਸੀਗਾ ਜਦੋਂ ਉਹਨਾਂ ਨੂੰ ਗਾਰਡ ਆਫ ਆਨਰ ਦੇਣਾ ਸੀਗਾ। 21 ਪੁਲਿਸ ਕਰਮਚਾਰੀਆਂ ਦੀਆਂ ਜਿਹੜੀਆਂ ਬੰਦੂਕਾਂ ਸੀ ਉਹ ਠੁੱਸ ਹੋ ਗਈਆਂ। ਦੱਸਦੇ ਕਿ ਇਹਨਾਂ ਦੇ ਵਿੱਚ ਸ਼ਰੇ ਸ਼ੁਰੇ ਨਹੀਂ ਹੁੰਦੇ ਜੋ ਭਰਦੇ, ਮੇਰੇ ਖਿਆਲ ਦੇ ਨਾਲ ਬਲੈਂਕ ਕਾਟੇਜ ਕਹਿੰਦੇ ਆ ਇਹਨਾਂ ਨੂੰ। ਇਹਨਾਂ 'ਚ ਸ਼ਰੇ ਸ਼ੁਰੇ ਨਹੀਂ ਹੁੰਦੇ ਜਿੰਨੀ ਕੁ ਮੈਨੂੰ ਜਾਣਕਾਰੀ ਆ, ਬਸ ਸਿਰਫ ਤੇ ਸਿਰਫ ਬਰੂਦ ਹੁੰਦਾ, ਉਹਦੇ 'ਚੋਂ ਆਵਾਜ਼ ਹੀ ਨਿਕਲਦੀ ਆ। ਤੇ ਇਹਦੀ ਸਪਲਾਈ ਜਿਹੜੀ ਆ ਪੁਲਿਸ ਵਿਭਾਗ ਨੂੰ ਜਾਂ ਪੁਲਿਸ ਮਹਿਕਮੇ ਨੂੰ ਅੱਡ ਤੌਰ ਤੇ ਕੀਤੀ ਜਾਂਦੀ ਹੈ। ਤੇ ਦੱਸਦੇ ਆ ਕਿ ਉੱਥੇ ਬਿਹਾਰ ਦੇ ਵਿੱਚ ਬਲੈਂਕ ਕਾਰਟ੍ਰਿਜ ਦੀ ਸਪਲਾਈ ਜਿਹੜੀ ਆ ਕਾਫੀ ਲੰਮੇ ਸਮੇਂ ਤੋਂ ਕੀਤੀ ਨਹੀਂ ਸੀ ਗਈ ਤੇ ਆ ਬਚਾ ਕੇ ਰੱਖਿਆ ਸੀਗਾ ਕਿ ਕਿਤੇ ਕੋਈ ਲੀਡਰ ਸ਼ੇਡਰ ਵਿਚਾਰਾ ਕੋਈ ਟਪਕ ਗਿਆ ਤੇ ਦੇਵਾਂਗੇ, ਤੇ ਉਹ ਮੌਕੇ ਤੇ ਫਿਰ ਧੋਖਾ ਦੇ ਗਿਆ। ਸੋ ਹੁਣ ਦੇਖਦੇ ਆ ਕਿ ਵਿਕਾਸ ਪੁਰਸ਼ ਜੀ ਕੀ ਦਿੰਦੇ ਆ ਪ੍ਰਤੀਕਰਮ, ਹੋਏ ਉਹਦੇ ਮੌਕਿਆਂ ਤੇ ਪ੍ਰਤੀਕਰਮ ਜ਼ਰੂਰ ਦਿੰਦੇ ਹੁੰਦੇ ਆ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਹੁਣ ਗੋਲਾ ਬਰੂਦ ਬਣਾਉਣ ਵਾਲੀਆਂ ਫੈਕਟਰੀਆਂ ਦੇ ਉੱਤੇ ਵੀ ਕੇਂਦਰ ਦੀ ਅੱਖ ਆ। ਬਿਲਕੁਲ, ਬੰਦੂਕਾਂ ਚੱਲਣ ਨਹੀਂ ਚਾਹੀਆਂ। ਇਹ ਜਿਹੜੇ ਉਹ ਗੋਲਾ ਬਰੂਦ ਬਣਾਉਣ ਵਾਲੇ ਹੈਗੇ ਆ ਕਾਰਖਾਨੇ, ਉਹ ਵੀ ਬੰਦ ਕਰਨ ਤੁਰ ਪਏ ਆ। ਇਹ ਤੁਸੀਂ ਵੇਖਿਆ ਹੋਣਾ ਵੈਸੇ ਇਤਿਹਾਸ ਦੇ ਵਿੱਚ, ਜੇ ਝਾਕੋਗੇ ਤੁਸੀਂ ਇਤਿਹਾਸ ਮੇਰੇ ਨਾਲੋਂ ਸ਼ਾਇਦ ਜ਼ਿਆਦਾ ਪੜ੍ਹਿਆ ਹੋਣਾ, ਕਿ ਇਹ ਜਿਹੜੀਆਂ ਫੈਕਟਰੀਆਂ ਸਨ ਨਾ ਇਹ ਅੰਗਰੇਜ਼ਾਂ ਨੇ ਲਾਈਆਂ ਸੀਗੀਆਂ ਕਿ ਇਹਨਾਂ ਤੋਂ ਹੀ ਗੋਲਾ ਬਰੂਦ ਬਣਾ ਕੇ ਇਹਨਾਂ ਤੇ ਵਰਤੀਏ। ਉਹ ਫੈਕਟਰੀਆਂ ਜਿਹੜੀਆਂ ਅੱਜ ਤੱਕ ਵੀ ਚੱਲੀਆਂ ਆਉਂਦੀਆਂ, ਮੇਰੇ ਖਿਆਲ ਦੇ ਨਾਲ 41 ਫੈਕਟਰੀਆਂ ਭਾਰਤ ਆਜ਼ਾਦ ਹੋਣ ਤੋਂ ਬਾਅਦ ਅੱਜ ਤੱਕ 41 ਫੈਕਟਰੀਆਂ ਜਿਹੜੀਆਂ ਕਿ ਫੌਜ ਲਈ ਗੋਲਾ ਬਰੂਦ ਤਿਆਰ ਕਰਦੀਆਂ ਹੋਣ। ਤਾਂ ਉਸ ਸਮੇਂ ਮੇਰੇ ਖਿਆਲ ਦੇ ਨਾਲ ਅੱਜ ਤੋਂ 220 ਸਾਲ ਦੇ ਕਰੀਬ ਪਹਿਲਾਂ ਅੰਗਰੇਜ਼ਾਂ ਨੇ ਇਹ ਫੈਕਟਰੀਆਂ ਜਿਹੜੀਆਂ ਇੱਥੇ ਸਥਾਪਿਤ ਕੀਤੀਆਂ ਸੀਗੀਆਂ। ਤੇ ਕਿਉਂਕਿ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਰਾਜਸਥਾਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਫੈਕਟਰੀ ਨਹੀਂ ਸੀਗੀ, ਤਾਂ ਉਸ ਸਮੇਂ ਦੇ ਦੱਸਦੇ ਆ ਕਿ ਜਿਹੜੇ ਮੁੱਖ ਮੰਤਰੀ ਸੀਗੇ ਕੈਰੋਂ ਸਾਹਿਬ, ਉਹਨਾਂ ਨੇ 40-42 ਕਿੱਲੇ ਜ਼ਮੀਨ ਜਿਹੜੀ ਆ ਉਹ ਚੰਡੀਗੜ੍ਹ 'ਚ ਇੱਕ ਟ੍ਰਿਬਿਊਨ ਚੌਂਕ ਆ ਜਿਹੜਾ, ਉਹਦੇ ਕੋਲ ਬਿਨਾਂ ਕੋਈ ਪੈਸਾ ਲੈ ਦਿੱਤੀ ਸੀਗੀ। ਤੇ ਹੁਣ ਤੁਹਾਨੂੰ ਪਤਾ ਹੀ ਹੈ ਇੱਕ ਪਿੰਡ ਉੱਥੇ ਉਜਾੜਿਆ ਹੋਊਗਾ, ਵੈਸੇ ਤੇ ਉੱਥੇ ਕਈ 29 ਪਿੰਡ ਉਜੜੇ ਆ ਕਰੀਬ ਚੰਡੀਗੜ੍ਹ ਦੇ, ਪੰਜਾਬ ਦੇ ਆਪਣੇ ਜਿਹੜੇ ਪਿੰਡ ਸੀਗੇ। ਤਾਂ ਇਹ ਇੱਕ ਕਰੀਬ ਪਿੰਡ ਉਜੜਿਆ ਜਿੱਥੇ ਉਹ ਫੈਕਟਰੀ ਸਥਾਪਿਤ ਕੀਤੀ ਹੈ। ਤੇ ਹੁਣ ਦੱਸਦੇ ਕਿ ਉੱਥੋਂ ਦੇ ਕਰਮਚਾਰੀ ਆ ਜਿਹੜੇ ਉਹ ਇਸ ਫੈਕਟਰੀ ਦਾ ਨਿਗਮੀਕਰਨ ਜੋ ਕੀਤਾ ਜਾ ਰਿਹਾ ਉਹਦੇ ਵਿਰੋਧ ਦੇ ਵਿੱਚ 20 ਅਗਸਤ ਤੋਂ ਹੜਤਾਲ ਤੇ ਬੈਠੇ ਆ। ਤਾਂ ਤੁਸੀਂ ਸਮਝੀ ਗਏ ਫਿਰ ਮਨਸ਼ਾ ਕੀ ਆ। ਵੈਸੇ ਵੀ ਇਹਦੇ ਤੇ ਮੇਰੇ ਖਿਆਲ ਦੇ ਨਾਲ NDTV ਇੱਕ ਰਿਪੋਰਟ ਕਰ ਚੁੱਕਾ ਆਲਰੇਡੀ, ਔਰ ਇੱਕ ਵੱਡੇ ਅਖਬਾਰ ਨੇ ਖਬਰ ਵੀ ਛਾਪੀ ਹੋਈ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀਆਂ ਗੋਲਾ ਬਰੂਦ ਬਣਾਉਣ ਵਾਲੀਆਂ ਫੈਕਟਰੀਆਂ ਇਹਨਾਂ ਦਾ ਨਿਗਮੀਕਰਨ ਕਰ ਦਿੱਤਾ ਜਾਊਗਾ। ਨਿਗਮੀਕਰਨ ਤੋਂ ਭਾਵ ਇਹ ਇੱਕ ਸਟੈਪ ਹੁੰਦਾ ਹੈ ਸਰਕਾਰਾਂ ਦਾ। ਜਿੱਦਾਂ ਹੁਣ ਤੁਸੀਂ ਦੇਖਿਆ ਰੇਲਵੇ ਦਾ, ਇਹਨਾਂ ਨੇ ਸਿੱਧਾ ਨਿੱਜੀਕਰਨ ਨਹੀਂ ਕੀਤਾ, ਪਹਿਲਾਂ ਨਿਗਮੀਕਰਨ ਕਰ ਦਿੱਤਾ। ਉਹ ਇੱਕ ਸਟੈਪ ਹੁੰਦਾ, ਨਿਗਮੀਕਰਨ ਤੋਂ ਬਾਅਦ ਵਾਰੀ ਆ ਜਾਂਦੀ ਹੈ ਨਿੱਜੀਕਰਨ ਦੀ। ਤਾਂ ਇਹ ਨਿਗਮੀਕਰਨ ਇਹਨਾਂ ਨੇ ਕਰ ਦਿੱਤਾ। ਉਹਦੇ ਵਿੱਚ ਹੁਣ ਜਿਹੜੇ ਬਹੁਤ ਸਾਰੇ ਮੁਲਾਜ਼ਮ ਹੋਣਗੇ ਜਿਹੜੇ ਦੂਸਰੇ ਦਰਜੇ ਦੇ, ਤੀਸਰੇ ਦਰਜੇ ਦੇ, ਉਹ ਫਿਰ ਬਾਹਰ ਹੋ ਜਾਣਗੇ ਬਹੁਤ ਸਾਰੇ ਲਾਭਾਂ ਤੋਂ। ਜਿੱਦਾਂ ਰੇਲਵੇ ਕੋਚ ਫੈਕਟਰੀਆਂ ਜਿਹੜੀਆਂ ਆਪਾਂ ਦੇਖਦੇ ਹਾਂ ਨਾ ਕਿ ਡੱਬਾ ਡੁੱਬਾ ਬਣਾਉਣ ਵਾਲੀਆਂ, ਉਹਨਾਂ ਦਾ ਨਿਗਮੀਕਰਨ ਇਹਨਾਂ ਨੇ ਕਰ ਦਿੱਤਾ। ਤਾਂ ਹੌਲੀ ਹੌਲੀ ਨਿੱਜੀਕਰਨ ਵੱਲ ਇਹ ਵਧਾਵਾ ਦੇਣਗੇ। ਦੂਜੀ ਗੱਲ ਇਹ ਆ ਕਿ ਇਹ ਜਿਹੜਾ ਕੰਮ ਕਰਦੇ ਪਏ ਆ, ਹੁਣ ਦੇਖੋ ਇਸ ਮੁੱਦੇ ਤੇ ਬੜੀ ਵੱਡੀ ਬਹਿਸ ਹੋ ਸਕਦੀ ਆ ਕਿ ਹਰੇਕ ਮਾਮਲੇ ਦੇ ਵਿੱਚ ਹੀ ਤੁਸੀਂ ਸ਼ਾਂਤੀ ਕਰੀ ਜਾਂਦੇ, ਹਰੇਕ ਮਾਮਲੇ ਦੇ ਵਿੱਚ ਸ਼ਾਂਤੀ ਕਰੀ ਜਾਂਦੇ, ਔਰ ਕਿਹਦੇ ਲਈ? ਕਿਉਂਕਿ ਜੇ ਨਿਗਮੀਕਰਨ ਹੁੰਦਾ ਇਹਦਾ ਮਤਲਬ ਇਹ ਆ ਕਿ ਜਿੱਦਾਂ ਰਾਫੇਲ ਦੇ ਮਾਮਲੇ 'ਚ ਪਲੇਅਰ ਆ ਗਏ, ਜਿੱਦਾਂ ਹੋਰ ਡਿਫੈਂਸ ਦੇ ਮਾਮਲੇ 'ਚ ਪਲੇਅਰ ਆ ਗਏ, ਜਾਨੀ ਇਹਨਾਂ ਫੈਕਟਰੀਆਂ ਦੇ ਵਿੱਚ ਪ੍ਰਾਈਵੇਟ ਪਲੇਅਰ ਆ ਜਾਣਗੇ। ਪਲੇਅਰ ਕੌਣ ਹੋਣਗੇ? ਅੰਬਾਨੀ ਸਾਹਿਬ, ਅਡਾਨੀ ਸਾਹਿਬ ਜ਼ਿੰਦਾਬਾਦ। ਤਾਂ ਇਹ ਸਭ ਕੁਛ ਦੇਖ ਲਓ ਕਿ ਕਿਸ ਤਰ੍ਹਾਂ ਚੱਲਦਾ ਪਿਆ। ਔਰ ਵਾਕਿਆ ਜਿੱਦਾਂ ਤੁਸੀਂ ਕਿਹਾ ਕਿ ਭਾਰਤ ਦੇ ਵਿੱਚ ਜੋ ਮੰਦੀ ਦੀ ਆਹਟ ਆ ਉਹਦੀ ਕੋਈ ਗੱਲ ਨਹੀਂ ਕਰਦਾ ਪਿਆ, ਤੇ ਆ ਮੰਦੀ ਦੀ ਆਹਟ ਦੇ ਸੰਕੇਤ ਆ ਜੋ ਕੁਛ ਕਰਦੇ ਪਏ ਆ, ਨਿਗਮੀਕਰਨ ਕਰਦੇ ਪਏ, ਨਿੱਜੀਕਰਨ ਕਰਦੇ ਪਏ, ਕਿ ਕਿਸੇ ਤਰੀਕੇ ਨਾਲ ਕਿਸੇ ਪਾਸੇ ਸੁੱਖ ਦਾ ਸਾਹ ਵੇ, ਦੇਸ਼ ਜਾਂਦਾ ਢੱਠੇ ਕੂਚ ਤਾਂ ਜਾਵੇ। ਹੁਣ ਤੁਸੀਂ ਦੇਖ ਲਓ, ਅੱਜ ਹੀ ਇੱਕ ਮੈਂ ਪੜ੍ਹਦਾ ਪਿਆ ਸੀਗਾ, ਇੱਕ ਕਿਸੇ ਵੀਰ ਦੀ ਪੋਸਟ ਸੀਗੀ, ਉਹਨੇ ਕਾਫੀ ਵੱਡੇ ਤੱਥ ਆ ਜਿਹੜੇ ਪੇਸ਼ ਕੀਤੇ ਆ, ਜਿਹਦੇ ਵਿੱਚ ਉਹਨਾਂ ਕਿਹਾ ਕਿ 12 ਲੱਖ ਘਰ ਆ ਜਿਹੜੇ 1-1 ਕਰੋੜ ਦੀ ਕੀਮਤ ਵਾਲੇ 30 ਮਹਾਨਗਰਾਂ 'ਚ ਜਿਹੜੇ ਫਸੇ ਪਏ ਆ। ਮਤਲਬ ਕਿ ਬਿਲਡਰਸ ਦਾ 12 ਲੱਖ ਕਰੋੜ ਰੁਪਈਆ ਫਸਿਆ ਪਿਆ। ਹੁਣ ਤੁਸੀਂ ਦੇਖ ਲਓ, ਆਟੋਮੋਬਾਈਲ ਸੈਕਟਰ ਦੇ ਵਿੱਚ ਆਪਾਂ ਦੇਖਿਆ ਹੀ ਆ ਕਿ ਉਹਨਾਂ ਦੇ ਤਾਂ ਸ਼ਟਰ ਡਾਊਨ ਹੋਣ ਤੱਕ ਆਏ ਆ। ਹੁਣ ਆਟੋਮੋਬਾਈਲ ਸੈਕਟਰ ਤੇ ਮੰਦੀ ਆਊਗੀ, ਜ਼ਾਰਾ ਜੀ ਗੱਲ ਹੈ। ਤੁਹਾਡੇ ਅਮਰੀਕਾ ਦੇ ਵਿੱਚ ਸਟੀਲ ਜਿਹੜੀ ਆ ਉਹ ਇੱਧਰ ਜ਼ਿਆਦਾ ਖਪਤ ਹੁੰਦੀ ਆ, ਇਹੀ ਇੰਡੀਆ ਦੇ ਵਿੱਚ ਆ ਕਿ ਜੇ ਇੱਧਰ ਮੰਦੀ ਆਈ ਸਮਝ ਲਓ ਨਾਲ ਸਟੀਲ ਸੈਕਟਰ 'ਚ ਆ ਗਈ। ਫਿਰ ਸਾਡੇ ਦੇਸ਼ ਦੇ ਵਿੱਚ ਪਹਿਲੀ ਦਫਾ ਹੋਊਗਾ ਜਦੋਂ ਕਪਾਹ ਵਾਲੇ ਜਿਹੜੇ ਟੈਕਸਟਾਈਲ ਵਾਲੇ ਆ ਉਹ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਕੇ ਸਰਕਾਰ ਨੂੰ ਹੂਕ ਦੇ ਰਹੇ ਆ, ਸਰਕਾਰ ਨੂੰ ਕੂਕ ਦੇ ਰਹੇ ਆ ਕਿ ਭਾਈ ਸਾਨੂੰ ਬਚਾ ਲਓ ਟੈਕਸਟਾਈਲ ਵਾਲੇ। ਇਹਦਾ ਮਤਲਬ ਟੈਕਸਟਾਈਲ ਵਾਲੇ ਕੱਪੜਾ ਵਾਲਾ ਕੰਮ ਵੀ ਖਸਤਾ ਹੋ ਗਿਆ। ਫਿਰ ਸਾਡਾ ਜਿਹੜਾ ਐਕਸਪੋਰਟ ਆ ਉਹ ਵੀ ਡਿੱਗ ਪਿਆ।
ਹੁਣ ਬੰਗਲਾਦੇਸ਼ ਹੈ, ਉਹਦੇ ਕੱਪੜੇ ਦੀ ਮੰਗ ਬਹੁਤ ਜ਼ਿਆਦਾ। ਤਾਂ ਤੁਸੀਂ ਦੇਖ ਲਓ ਕੰਪਨੀਆਂ ਜਿੱਦਾਂ ਏਅਰਟੈਲ ਕੰਪਨੀ ਤੋਂ ਲੈ ਕੇ ਨਿੱਜੀ ਕੰਪਨੀਆਂ ਕਿੱਦਾਂ ਘਾਟੇ 'ਚ ਜਾ ਰਹੀਆਂ, ਇੱਥੋਂ ਤੱਕ ਕਿ ਜਿਹੜੀ BSNL ਆ, ONGC ਆ, ਜਿਹੜੀਆਂ ਵੱਡੀਆਂ ਕੰਪਨੀਆਂ ਬਹੁਤ ਸਾਰਾ ਮੁਨਾਫਾ ਕਦੇ ਖੱਟਦੀਆਂ ਸੀਗੀਆਂ, ਉਹ ਸਭ ਡਾਊਨ ਜਾ ਰਹੀਆਂ। ਤੇ ਇਹਦਾ ਮਤਲਬ ਹੈ ਕਿ ਆਰਥਿਕ ਮੰਦੀ ਤੇ ਆ ਗਈ ਆ, ਦਰਵਾਜ਼ੇ ਤੇ ਆ ਗਈ ਆ। ਔਰ ਇੱਥੋਂ ਤੱਕ ਕਿ RBI ਦੇ ਗਵਰਨਰ ਨੇ ਕਹਿ ਦਿੱਤਾ ਕਿ ਦੇਸ਼ ਦੇ ਵਿੱਚ ਆਰਥਿਕ ਮੰਦੀ ਦੇ ਸੰਕੇਤ ਆ ਗਏ ਆ। ਸੋ ਉਧਰਲੇ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਮੀਡੀਆ ਜਿਹੜਾ ਉਹ ਇਸ ਸਮੇਂ ਚਿਦੰਬਰਮ ਦੇ ਦੁਆਲੇ ਹੋਇਆ, ਜੇ ਉਧਰੋਂ ਕਿਤੇ ਫੁਰਸਤ ਮਿਲ ਗਈ ਤੇ ਫਿਰ ਪਾਕਿਸਤਾਨ ਦੇ ਦੁਆਲੇ ਹੋ ਜਾਣਗੇ। ਇੱਧਰ ਡੰਡਾ ਚੁੱਕ ਕੇ ਦੁਆਲੇ ਨਹੀਂ ਹੋਣਗੇ, ਕਿਉਂਕਿ ਇੱਧਰ ਵੱਡੇ ਡੰਡੇ ਦਾ ਡਰ ਆ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਤਣਾਅ ਦੇ ਦਰਮਿਆਨ ਕਰਤਾਰਪੁਰ ਲਾਂਘੇ ਦੇ ਉੱਤੇ ਪਾਕਿਸਤਾਨ ਦਾ ਆਇਆ ਇੱਕ ਵੱਡਾ ਬਿਆਨ। ਹਾਂ ਬਿਲਕੁਲ, ਇਹਨਾਂ ਦੇ ਵਿਦੇਸ਼ ਮੰਤਰਾਲੇ ਦੇ ਜਿਹੜੇ ਕੋਈ ਬੁਲਾਰੇ ਆ, ਉਹਨਾਂ ਨੇ ਇਹ ਗੱਲ ਕਹੀ ਆ ਕਿ ਸਭ ਕੁਛ ਹੈ ਜਿਹੜਾ ਮੁਕੰਮਲ ਕਰ ਲਿਆ, ਯਾਨੀ ਨਵੰਬਰ ਦੇ ਵਿੱਚ ਇਹ ਲਾਂਘਾ ਜਿਹੜਾ ਸ਼ੁਰੂ ਹੋ ਜਾਊਗਾ। ਤੇ ਨਾਲ ਉਹਨਾਂ ਨੇ ਐਲਾਨ ਕੀਤਾ ਕਿ ਬਗੈਰ ਵੀਜ਼ਾ ਲਏ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਇਸ ਅਸਥਾਨ ਦੇ ਦਰਸ਼ਨ ਆ ਉਹ ਕੀਤੇ ਜਾ ਸਕਣਗੇ। ਸੋ ਇਹ ਇੱਕ ਬਹੁਤ ਵੱਡੀ ਮੇਰੇ ਖਿਆਲ ਦੇ ਨਾਲ ਖਬਰ ਆ, ਕਿਉਂਕਿ ਜਿਹੜੇ ਇਹਨਾਂ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਆ ਡਾਕਟਰ ਮੁਹੰਮਦ ਫੈਜ਼ਲ, ਉਹਨਾਂ ਨੇ ਜਾਣਕਾਰੀ ਦਿੱਤੀ ਆ। ਕਿਉਂਕਿ ਇਧਰ ਸੰਸਾ ਸੀਗਾ, ਸ਼ੰਕਾ ਸੀਗਾ, ਧੁੜਕੂ ਸੀਗਾ ਕਿ ਕਿਤੇ ਕੰਮ ਬੰਦ ਨਾ ਹੋ ਜਾਵੇ, ਕਿਉਂਕਿ ਦੋਨਾਂ ਮੁਲਕਾਂ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਉਸਰਿਆ ਪਿਆ, ਉਹ ਤੋਂ ਕੁਛ ਵੀ ਹੋਣ ਦੀ ਉਮੀਦ ਸੀਗੀ। ਤਾਂ ਇਹ ਕੁਛ ਚੰਗਾ ਵਾਪਰਿਆ। ਖੈਰ, ਉਹਨਾਂ ਦਾ ਜਿਹੜਾ ਬਿਆਨ ਆ ਇਹ ਕਾਫੀ ਢਾਰਸ ਬਣਾਉਣ ਵਾਲਾ, ਕਾਫੀ ਜ਼ਿਆਦਾ ਹੌਸਲਾ ਦੇਣ ਵਾਲਾ, ਕਿਉਂਕਿ ਪਿੱਛੇ ਜੇ ਆਪਾਂ ਨੂੰ ਖਬਰਾਂ ਮਿਲੀਆਂ ਸਨ, ਆਪਾਂ ਆਪ ਵੀ ਕੀਤੀਆਂ ਕਿ ਉਧਰਲੀ ਸਾਈਡ ਤੇ ਕੰਮ ਰੋਕਿਆ ਪਿਆ। ਤੇ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਕੰਮ ਆਲਰੇਡੀ ਆਪਣਾ ਫਿਨਿਸ਼ ਕਰ ਲਿਆ। ਈਦ ਤੋਂ ਪਹਿਲਾਂ ਉਹਨਾਂ ਨੇ ਕੰਮ ਹੈ ਜਿਹੜਾ ਸ਼ਾਇਦ ਮੁਕਾ ਲਿਆ। ਜਿਹੜਾ ਕੋਈ ਬਾਕੀ ਰਹਿੰਦਾ ਹੋਊਗਾ ਥੋੜਾ ਬਹੁਤ ਆ, ਕਿਉਂਕਿ ਉਧਰ ਪਾਕਿਸਤਾਨ ਨੂੰ ਇੱਕ ਦੋਸਤ ਵੀ ਦੱਸਦਾ ਪਿਆ ਸੀਗਾ, ਉਹ ਕਹਿੰਦਾ ਸੀਗਾ ਕਿ ਇੱਧਰ ਆਲਮੋਸਟ ਕੰਮ ਡਨ ਆ। ਤਾਂ ਇਹਦਾ ਮਤਲਬ ਇਹ ਆ ਕਿ ਫਿਰ ਜੇ ਸਭ ਕੁਝ ਠੀਕ ਰਹਿੰਦਾ, ਇੰਡੀਆ ਗਵਰਨਮੈਂਟ ਦਾ ਔਰ ਪਾਕਿਸਤਾਨ ਗਵਰਨਮੈਂਟ ਦਾ ਕੋਈ ਝਗੜਾ ਝੇੜਾ ਨਹੀਂ ਵੱਧਦਾ, ਵੈਸੇ ਤਾਂ ਇੰਡੀਆ ਸਰਕਾਰ ਦਾ ਸਟੈਂਡ ਬਹੁਤ ਵਧੀਆ ਇਸ ਮਾਮਲੇ ਦੇ ਵਿੱਚ ਹੁਣ ਤੱਕ। ਤੇ ਜੇ ਇਹ ਸਟੈਂਡ ਇਸੇ ਤਰ੍ਹਾਂ ਹੀ ਰਹਿੰਦਾ, ਜੇ ਕੋਈ ਵੱਡੀ ਗੜਬੜੀ ਹੋਰ ਨਹੀਂ ਹੁੰਦੀ, ਤਾਂ ਉਮੀਦ ਕਰੋ, ਔਰ ਉਮੀਦ ਕੀ ਫਿਰ ਤੇ ਖੁਸ਼ੀ ਕਰੋ ਕਿ ਕੁਝ ਹਫ਼ਤਿਆਂ ਦੀ ਗੱਲ ਹੈ, ਉਸ ਤੋਂ ਬਾਅਦ ਇਤਿਹਾਸਿਕ ਮਰਹਲਾ ਤੁਹਾਡੀ ਦਲੀਲ ਤੇ ਹੋਊਗਾ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ 532 ਕਿਲੋ ਹੈਰੋਇਨ ਕੇਸ ਦੇ ਵਿੱਚ ਮੁਲਜ਼ਮ ਗੁਰਪਿੰਦਰ ਦੀ ਬਚ ਸਕਦੀ ਜਾਨ। ਦੇਖੋ, ਉਹਦੀ ਜਾਨ ਬਚ ਸਕਦੀ ਸੀ, ਜੋ ਇਹਨਾਂ ਨੇ ਮੁੱਢਲੇ ਤੌਰ ਤੇ ਰਿਪੋਰਟ ਬਣਾਈ ਆ, ਕਿਉਂਕਿ ਉੱਥੋਂ ਦੇ ADC ਨੇ ਜਾਂਚ ਪੜਤਾਲ ਕੀਤੀ ਹੈ ਸ਼ੁਰੂਆਤੀ ਦੌਰ ਦੇ ਵਿੱਚ। ਹਾਲਾਂਕਿ ਕਈ ਤਰ੍ਹਾਂ ਦੀਆਂ ਰਿਪੋਰਟਾਂ ਜਿਹੜੀਆਂ ਬਾਅਦ ਦੇ ਵਿੱਚ ਆਉਂਦੀਆਂ ਰਹਿੰਦੀਆਂ, ਜਿੱਦਾਂ ਫੋਰੈਂਸਿਕ ਰਿਪੋਰਟ ਹੁੰਦੀ ਆ, ਵਿਸਰੇ ਦੀ ਰਿਪੋਰਟ ਹੁੰਦੀ ਆ, ਉਹ ਚੀਜ਼ਾਂ ਬਾਅਦ ਦੇ ਵਿੱਚ ਆਉਂਦੀਆਂ ਰਹਿੰਦੀਆਂ। ਪਰ ਜੋ ਸ਼ੁਰੂਆਤੀ ਜਾਂਚ ਪੜਤਾਲ ਹੁੰਦੀ ਹੈ, ਜਿਹਨੂੰ ਆਪਾਂ ਨਿਆਂਕ ਜਾਂਚ ਪੜਤਾਲ ਕਹਿ ਦਿੰਦੇ ਆ, ਤਾਂ ਉਹ ਜਿਹੜੀ ਜਾਂਚ ਪੜਤਾਲ ਹੁੰਦੀ ਹੈ ਉਹ ਵੀ ਬਹੁਤ ਮਹੱਤਵਪੂਰਨ ਹੁੰਦੀ ਆ। ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਉਹਨਾਂ ਨੇ ਕਿਹਾ, ਜੋ ਉਹਨਾਂ ਨੇ ਫਾਈਂਡਿੰਗਸ ਕੀਤੀਆਂ ਨੇ, ਉਹਨਾਂ ਨੇ ਕਿਹਾ ਕਿ ਇਹਦੀ ਜਾਨ ਬਚ ਸਕਦੀ ਸੀ ਜੇ ਵੇਲੇ ਸਿਰ ਇਹਨੂੰ ਸਿਹਤ ਸੇਵਾਵਾਂ ਮਿਲ ਜਾਂਦੀਆਂ। ਇਹਦਾ ਮਤਲਬ ਇਹ ਆ ਕਿ ਅਣਗਹਿਲੀ ਹੋਈ ਆ, ਉਹ ਅਣਗਹਿਲੀ ਕੀਤੀ ਗਈ, ਅਣਗਹਿਲੀ ਹੋਈ ਆ, ਜੋ ਮਰਜ਼ੀ ਆ, ਉਹ ਮੁੱਦਾ ਵੱਖਰਾ, ਬਹਿਸ ਦਾ ਵਿਸ਼ਾ ਵਾ, ਪਰ ਇਹਦੀ ਜਾਨ ਬਚ ਸਕਦੀ ਸੀ, ਇਹ ਇਹਨਾਂ ਦੀ ਫਾਈਂਡਿੰਗਸ ਦੇ ਵਿੱਚ ਆਇਆ ਵਾ। ਤੇ ਉਹਦੇ ਘਰ ਦੇ ਵੀ ਕਹਿੰਦੇ ਕਿ ਇਹਨੂੰ ਸ਼ੂਗਰ ਸੀਗੀ, ਔਰ ਜਦੋਂ ਅਰੈਸਟ ਕੀਤਾ ਉਸ ਤੋਂ ਬਾਅਦ ਇਹ ਬਿਮਾਰ ਹੋ ਗਿਆ, ਹਸਪਤਾਲ ਦੇ ਵਿੱਚ ਇਹਨੂੰ ਖੜਿਆ ਗਿਆ, ਕਿਉਂਕਿ 2 ਟਾਈਮ ਇਨਸੂਲਿਨ ਲੱਗਦੀ ਸੀਗੀ ਇਹਨੂੰ, ਫਿਰ ਰੋਟੀ ਖਾਂਦਾ ਸੀਗਾ। ਉਸ ਤੋਂ ਬਾਅਦ ਅਸੀਂ ਦਵਾਈਆਂ ਦਿੰਦੇ ਰਹੇ ਕਿ ਭਾਈ ਇਹਦੀ ਦਵਾਈ ਦੱਪੇ ਦਾ ਪ੍ਰਬੰਧ ਕਰੋ, ਕਹਿੰਦੇ ਨਹੀਂ, ਅੰਦਰ ਦਵਾਈ ਦੱਪਾ ਵਾਧੂ ਆ, ਬਾਹਰੋਂ ਤੇ ਜਾਨ ਨਹੀਂ ਦਿੰਦੇ। ਤੇ ਕਹਿੰਦੇ ਬਸ ਇਸੇ ਤਰ੍ਹਾਂ ਹੀ ਇਹਨਾਂ ਨੇ ਜਾਨ ਲੈ ਲਈ ਆ ਮੁੰਡੇ ਦੀ। ਇਹ ਆਪਣੇ ਆਪ ਦੇ ਵਿੱਚ ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਜਦੋਂ ਖੁਦ ਇਹਨਾਂ ਦੀ ਰਿਪੋਰਟ ਇਸ ਗੱਲ ਤੇ ਮੋਹਰ ਲਾਉਣ ਡਈ ਆ ਕਿ ਅਣਗਹਿਲੀ ਹੋਈ ਆ, ਕਿ ਉਸ ਅਣਗਹਿਲੀ ਨੂੰ ਫੜ ਸਕਣਗੇ ਕਿ ਕਿਹੜੇ ਬੰਦੇ ਦੀ ਅਣਗਹਿਲੀ ਆ, ਤੇ ਅੱਗੇ ਤੋਂ ਉਹ ਅਣਗਹਿਲੀ ਨਾ ਹੋਵੇ। ਕਿਉਂਕਿ ਦੇਖੋ, ਚਾਹੇ ਕੋਈ ਨਸ਼ੇ ਦਾ ਵਪਾਰੀ ਮਰਿਆ, ਚਾਹੇ ਉੱਥੇ ਕੋਈ ਕੱਟੇ ਵੇਚਣ ਵਾਲਾ ਗਿਆ ਜੇਲ੍ਹ ਦੇ ਵਿੱਚ, ਉਹ ਮਰ ਗਿਆ, ਬੰਦਾ ਤੇ ਬੰਦਾ ਆ ਨਾ, ਉਹ ਕਿਸੇ ਵੀ ਘਰ ਦਾ ਸਹਾਰਾ ਹੋ ਸਕਦਾ। ਮੰਦਾ ਕੰਮ ਕੀਤਾ ਉਹਨੇ, ਕੋਈ ਚੰਗਾ ਕੰਮ ਕੀਤਾ, ਉਹ ਕੋਰਟ ਨੇ ਨਿਰਧਾਰਿਤ ਕਰਨਾ, ਉਹ ਕੋਰਟ ਨੇ ਫੈਸਲਾ ਕਰਨਾ। ਪਰ ਮੈਡੀਕਲ ਸਹਾਇਤਾ ਦੀ ਕਿਤੇ ਨਾ ਕਿਤੇ ਕਮੀ ਦੇ ਚੱਲਦਿਆਂ, ਕਿੱਲਤ ਦੇ ਚੱਲਦਿਆਂ ਕੋਈ ਬੰਦਾ ਮਰ ਜਾਂਦਾ, ਤਾਂ ਉਹਦੇ ਤੌਰ ਤੇ ਆਪਾਂ ਜੇ ਦੇਖੀਏ, ਸਿੱਧਾ ਜਿਹੜਾ ਜ਼ਿੰਮੇਵਾਰ ਆ ਪ੍ਰਬੰਧਨ ਆ, ਜੇਲ੍ਹ ਪ੍ਰਬੰਧਨ ਆ। ਤੇ ਮੈਂ ਤੇ ਅੱਗੇ ਵੀ ਕਹਿਣਾ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਪੁਆੜੇ ਪੈਂਦੇ ਆ, ਉਹ ਸਭ ਤੋਂ ਜ਼ਿਆਦਾ ਇਸੇ ਕਰਕੇ ਪੈਂਦੇ ਆ ਕਿਉਂਕਿ ਇਹਨਾਂ ਦਾ ਪ੍ਰਬੰਧਨ ਠੀਕ ਨਹੀਂ ਹੈ, ਰੋਟੀ ਪਾਣੀ ਠੀਕ ਨਹੀਂ ਹੈ, ਇਸ ਤੋਂ ਇਲਾਵਾ ਦਵਾਈ ਸਮੇਂ ਸਿਰ ਨਹੀਂ ਦਿੱਤੀ ਜਾਂਦੀ। ਸਭ ਤੋਂ ਜ਼ਿਆਦਾ ਜੇਲ੍ਹ ਦੇ ਵਿੱਚ ਭੜਕਾਹਟ ਜਿਹੜੀ ਉਹ ਦਵਾਈਆਂ ਨੂੰ ਲੈ ਕੇ ਆਉਂਦੀ ਆ। ਜੀ ਜੀ। ਤੇ ਬਹੁਤ ਬਹੁਤ ਮਿੰਟੂ ਜੀ, ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਿਹੜੀਆਂ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਹੁਣ ਜਿਹੜਾ ਜੀ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ